ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਹੈ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਮੇਰੇ ਨਾਲ ਮੌਜੂਦ ਹੁੰਦੇ ਨੇ ਮਿੰਟੂ ਗੁਰਸਰੀਆ ਜੀ। ਬੜੇ ਚੰਗੇ ਤਰੀਕੇ ਦੇ ਨਾਲ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਅੱਗੇ ਵਧਾਂਗੇ। ਸਤਿ ਸ੍ਰੀ ਅਕਾਲ ਮਿੰਟੂ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸੋ ਆਪਾਂ ਖਬਰਾਂ ਦੇ ਵੱਲ ਵਧੀਏ। ਇਸ ਸਮੇਂ ਮੈਦਾਨ ਪੂਰਾ ਭਖਿਆ ਹੋਇਆ। ਜਲੰਧਰ ਜ਼ਿਮਨੀ ਚੋਣ ਦਾ ਵੀ ਸਿਆਸਤ ਆਪਣੇ ਸਿਖਰ ਤੇ ਹੈ। ਇਸੇ ਵਿਚਾਲੇ ਮਨਜਿੰਦਰ ਸਿੰਘ ਸਿਰਸਾ ਤੇ ਸੁਖਪਾਲ ਖਹਿਰਾ ਤੇ CM ਵਰ ਗਏ ਨੇ ਜੀ। ਮਾਮਲਾ ਕੀ ਹੋ ਗਿਆ? ਦੇਖੋ, ਮਾਮਲਾ ਅਸ਼ਲੀਲ ਵੀਡੀਓ ਨਾਲ ਸੰਬੰਧਿਤ ਹੈ, ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਸੀਗਾ ਕਿ ਉਹਨਾਂ ਦੇ ਕੋਲ ਕੋਈ ਕਥਿਤ ਵੀਡੀਓ ਪਹੁੰਚੀ ਹੈ ਕਿਸੇ ਮੰਤਰੀ ਦੀ। ਉਸ ਤੋਂ ਬਾਅਦ ਫਿਰ ਸਾਰਾ ਮਾਜਰਾ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਇੰਨੀ ਡਿਮਾਂਡ ਮੇਰੇ ਖਿਆਲ ਦੇ ਨਾਲ ਕਦੇ ਕਿਸੇ ਮੰਗਦੀ ਹੋਰ ਦੀ ਨਹੀਂ ਹੋਣੀ ਜਿੰਨੀ ਵੀਡੀਓ ਮੰਗਣ ਦੀ ਹੈ ਕਿ ਵੀਡੀਓ ਭੇਜ। ਇੰਨੀ ਤਾਂ ਲੋਕ ਦੀਵਾਲੀ ਨਹੀਂ ਉਡੀਕਦੇ ਸ਼ਿੱਦਤ ਦੇ ਨਾਲ ਜਿੰਨੀ ਇਹ ਵੀਡੀਓ ਉਡੀਕਣ ਦਾ ਇਹਦੇ ਚ ਕੀ ਨਿਕਲਣਾ। ਖੈਰ, ਉਹ ਬੜਾ ਚਰਚਾ ਚੱਲਣ ਡਿਆ ਸੀਗਾ ਤੇ ਇਸ ਦਰਮਿਆਨ ਅੱਜ ਸਵੇਰੇ ਇੱਕ ਟਵੀਟ ਬੜਾ ਚਰਚਾ ਦਾ ਵਿਸ਼ਾ ਬਣ ਗਿਆ। ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਕਿ ਕਟਾਰੂ ਚੱਕ ਨੇ ਅਸਤੀਫਾ ਜਿਹੜਾ ਹੈ ਉਹ CM ਨੂੰ ਸੌਂਪ ਦਿੱਤਾ। ਤਾਂ ਜਦੋਂ ਪੱਤਰਕਾਰਾਂ ਦੇ ਮੁਖਾਤਬ ਹੋਏ, ਅੱਜ ਇਹਨਾਂ ਨੇ ਉਹ ਦਫ਼ਤਰਾਂ ਦਾ ਟਾਈਮ ਬਦਲਿਆ ਸੀਗਾ। ਮੰਤਰੀ ਸਾਹਿਬ ਸਿਵਲ ਸੈਕਟਰੀਏਟ ਦੇ ਵਿੱਚ 7:28 ਤੇ ਪਹੁੰਚੇ ਸਨ ਤਾਂ ਆਪਣੀ ਇਸ ਸ਼ਾਨਾਮਤੀ ਪ੍ਰਾਪਤੀ ਤੇ ਉਹ ਖੁਸ਼ੀ ਜ਼ਾਹਰ ਕਰ ਰਹੇ ਸੀ ਕਿ ਅਸੀਂ ਅਧਿਕਾਰੀ ਜਿਹੜੇ ਆ ਹੁਣ 7:30 ਸੱਦਿਆ ਕਰਾਂਗੇ ਦਫ਼ਤਰਾਂ ਦੇ ਵਿੱਚ। ਇਸ ਦਰਮਿਆਨ ਜਦੋਂ ਉਹਨਾਂ ਦਾ ਧਿਆਨ ਦਵਾਇਆ ਗਿਆ ਉਪਰੋਕਤ ਜਿਹੜਾ ਟਵੀਟ ਸੀ ਉਹਦੇ ਵੱਨੀ, ਤੇ ਉਹ ਕਹਿੰਦੇ ਕਿ ਮੇਰੇ ਕੋਲ ਤੇ ਅਸਤੀਫਾ ਆਇਆ ਨਹੀਂ, ਸ਼ਾਇਦ ਮਨਜਿੰਦਰ ਸਿੰਘ ਸਿਰਸਾ ਕੋਲ ਆਇਆ ਹੋਣਾ। ਤੇ ਇਸ ਤੋਂ ਬਾਅਦ ਫਿਰ ਉਹ ਲੱਗ ਪਏ ਤੇ ਸਭ ਤੋਂ ਜ਼ਿਆਦਾ ਉਹਨਾਂ ਨੇ ਮਤਲਬ ਕਿ ਰਗੜੇ ਜਿਹੜੇ ਲਾਏ ਆ ਉਹ ਸੁਖਪਾਲ ਖਹਿਰਾ ਮਜੀਠੀਆ ਤੇ ਮਨਜਿੰਦਰ ਸਿੰਘ ਸਿਰਸਾ ਤੇ ਕਿ ਤਿੰਨੋਂ ਇਕੱਠੇ ਹੀ ਬੋਲਦੇ ਆ, ਯਾਨੀ ਕਹਿਣ ਦਾ ਮਤਲਬ ਕਿ ਤਿੰਨੇ ਹੀ ਰਲੇ ਹੋਏ ਆ। ਤੇ ਕਈ ਵਾਰ ਤਾਂ ਇਹ ਬਿਨਾਂ ਸਲਾਹ ਤੋਂ ਵੀ ਆ ਕੇ ਲੱਗ ਪੈਂਦੇ ਆ। ਮਜੀਠੀ ਹੋਰਾਂ ਦਾ ਹਾਲ ਤੇ ਇਹ ਆ ਕਿ ਮਤਲਬ ਕਿ ਕਈ ਵਾਰ ਪੱਤਰਕਾਰਾਂ ਨੂੰ ਕਹਿ ਦਿੰਦੇ ਫੋਨ ਕਰਕੇ ਸੁਖਪਾਲ ਖਹਿਰੇ ਹੋਰੀ ਕਿ ਬਾਈ ਆ ਜਾਓ, ਜੇ ਵਿਹਲੇ ਆ ਤੇ ਤੁਸੀਂ, ਮੈਂ 2 ਘੰਟੇ ਹੋ ਗਏ ਵਿਹਲਾ ਬੈਠਾ, ਆ ਜਾਓ ਗੱਲ ਕਰ ਲਈਏ। ਮਤਲਬ ਕਿ ਜਿਹੜੀਆਂ ਚੀਜ਼ਾਂ ਮਾਨ ਸਾਹਿਬ ਹੋਰੀ ਖੁਦ ਕਰਦੇ ਰਹੇ ਨੇ, ਪ੍ਰੈਸ ਕਾਨਫਰੰਸਾਂ ਸੱਦ ਕੇ ਪੱਤਰਕਾਰਾਂ ਦੀਆਂ ਮਿੰਨਤਾਂ ਕਰ ਕਰਕੇ ਕਿ ਫਲਾਣੀ ਥਾਂ ਤੇ ਅੱਜ ਸਾਡਾ ਲੀਡਰ ਪਹੁੰਚ ਰਿਹਾ, ਵੀਰ ਬਣ ਕੇ ਪਹੁੰਚ ਜਾਇਓ। ਇਹ ਚੀਜ਼ਾਂ ਅਸੀਂ ਆਪ ਦੇਖੀਆਂ ਨੇ। ਅਸੀਂ ਖੁਦ ਉਹਨਾਂ ਸਟੇਸ਼ਨਾਂ ਤੇ ਕੰਮ ਕੀਤਾ ਜਿੱਥੇ ਇਹਨਾਂ ਦੇ ਲੋਕਲ ਲੀਡਰ ਆ ਕੇ ਮਿੰਨਤਾਂ ਤਰਲੇ ਕਰਦੇ ਹੁੰਦੇ ਸੀਗੇ। ਅੱਜ ਇਹ ਮਜ਼ਾਕ ਕਰਦੇ, ਇਹਨਾਂ ਨੂੰ ਫਤੂਰ ਚੜਿਆ ਇਹਨਾਂ ਦੇ ਸਿਰ ਨੂੰ, ਹੋਰ ਕੋਈ ਗੱਲ ਨਹੀਂ। ਅੱਜ ਉੱਥੇ ਜਲੰਧਰ ਚ ਕਹਿ ਰਹੇ ਸੀ ਕਿ ਪੱਤਰਕਾਰ ਮੈਨੂੰ ਕਹਿੰਦੇ ਜੀ ਪਹਿਲਿਆਂ ਦਾ ਦਿਮਾਗ ਖਰਾਬ ਹੋ ਜਾਂਦਾ ਸੀਗਾ ਕੁਰਸੀ ਤੇ ਬੈਠ ਕੇ, ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਕੇ, ਤੁਹਾਡਾ ਦਿਮਾਗ ਨਹੀਂ ਖਰਾਬ ਹੋਇਆ। ਮੈਂ ਕਹਿੰਦਾ ਇਹ ਦੁਨੀਆ ਦਾ ਸਭ ਤੋਂ ਵੱਡਾ ਝੂਠ ਹੈ। ਇਹ ਬਹੁਤੇ ਜਿਹੜੇ ਤੁਰੇ ਫਿਰਦੇ ਇਹਨਾਂ ਦਾ ਦਿਮਾਗ ਖਰਾਬ ਹੀ ਕੀਤਾ। ਪਤਾ ਨਹੀਂ ਕੋਈ ਤਾਕਤ ਦਾ ਕੈਮੀਕਲ ਆ ਜਿਹੜਾ ਜਾ ਕੇ ਪਾਵਰ ਦੇ ਵਿੱਚ ਤੇ ਇਹਨਾਂ ਦੇ ਮਾਈਂਡ 'ਚ ਬਣਦਾ ਹੈ। ਉਹ ਤਾਂ ਇਹ ਜਿਹੜੀ ਗੱਲ ਆ ਕਿ ਬਈ ਇਹ ਹੈ ਉਹ 4 ਜੁਮਲੇ ਸੁਣਾ ਕੇ ਜਿਹੜੀ ਕੰਮ ਦੀ ਗੱਲ ਤੇ ਉਹ ਤੇ ਕੀਤੀ ਨਹੀਂ ਕਿ ਕੀ ਤੁਸੀਂ ਜਾਂਚ ਪੜਤਾਲ ਕਰਾਓਗੇ। ਆਖੇ ਜੀ ਮੇਰੇ ਕੋਲ ਤਾਂ ਵੀਡੀਓ ਪਹੁੰਚੀ ਨਹੀਂ ਜੀ। ਵੀਡੀਓ ਬਾਰੇ ਖਬਰ ਲੱਗੀ ਅੱਜ ਇੱਕ ਬਹੁਤ ਵੱਡੇ ਅਖਬਾਰ ਦੇ ਵਿੱਚ ਕਿ ਵੀਡੀਓ ਤੇ ਕਾਰਵਾਈ ਕੱਲ ਰਾਜਪਾਲ ਸਾਹਿਬ ਨੇ ਨਾਲ ਦੀ ਨਾਲ ਜਦ ਹੀ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਸਾਹਿਬ ਵੱਲ ਉਹਨਾਂ ਨੇ ਭੇਜ ਦਿੱਤਾ ਸਾਰਾ ਕੁਝ ਪਲਨ ਦਾ। ਤੇ ਜੇ ਨਹੀਂ ਵੀ ਤੇ ਤੁਸੀਂ ਉਥੋਂ ਵੀਡੀਓ ਤੁਸੀਂ ਮੰਗਾ ਸਕਦੇ ਹੋ। ਤੁਸੀਂ ਰਾਜਪਾਲ ਤੋਂ ਮੰਗੋ ਵੀਡੀਓ ਕਿ ਲਿਆਓ ਕਿਹੜੀ ਸ਼ਿਕਾਇਤ ਦੇ ਕੇ ਗਿਆ ਕੱਲ, ਤੇ ਉਹਦੀ ਕਰਾ ਕੇ ਜਾਂਚ। ਤੇ ਜੇ ਸੁਖਪਾਲ ਸਿੰਘ ਖਹਿਰਾ ਝੂਠ ਬੋਲਦਾ ਕਰਾਓ ਤਸੱਲੀ ਉਹਦੀ। ਤੁਹਾਡੇ MLA ਤੇ ਸਿੱਧਾ ਇਲਜ਼ਾਮ ਲਾਇਆ ਮਜੀਠੀਏ ਨੇ, ਉਹਨੇ ਨਕਲੀ ਸਰਟੀਫਿਕੇਟ ਬਣਾਇਆ। ਸਵਾਦ ਤੇ ਤਾਂ ਕਰੋ ਡੈਫਾਮੇਸ਼ਨ ਦਾ ਕੇਸ। ਤੁਹਾਡੇ ਤੋਂ ਮਾਫੀ ਮੰਗਾਈ ਸੀ ਉਹਨੇ, ਹਿਸਾਬ ਕਿਤਾਬ ਬਰੋਬਰ ਕਰ ਲਓ। ਮੌਕਾ ਤੁਹਾਡੇ ਕੋਲ, ਤੁਹਾਡੀ ਸਰਕਾਰ ਆ। ਸੋ ਇਹ ਚੀਜ਼ਾਂ ਜਿਹੜੀਆਂ, ਲੋਕ ਮੂਰਖ ਨਹੀਂ ਹੈਗੇ। ਇਹ ਲੋਕ ਮੂਰਖ ਨਹੀਂ ਹੈ, ਤੁਹਾਨੂੰ ਸਾਰਾ ਵੇਖਦੇ ਪਏ ਨੇ ਕਿ ਕੀ ਤੁਸੀਂ ਕਰਨ ਡਏ ਜੇ। ਗੱਲ ਤਾਂ ਵੀਡੀਓ ਦੀ ਹੈ ਕਿ ਜੇ ਵੀਡੀਓ 'ਚ ਮਤਲਬ ਕਿ ਕੁਝ ਗਲਤ ਹੈ ਤਾਂ ਤੁਸੀਂ ਕਹੋ ਕਿ ਹਾਂ ਬਈ ਅਸੀਂ ਕਾਰਵਾਈ ਕਰਾਂਗੇ ਜਦੋਂ ਵੀ ਵੀਡੀਓ ਸਾਡੇ ਤੱਕ ਪਹੁੰਚੇਗੀ। ਉਹ ਗੱਲ ਕਰਨ ਦੀ ਥਾਂ ਤੇ ਕੀ ਕਾਰਵਾਈ ਹੋਏਗੀ ਕਿ ਨਹੀਂ ਹੋਏਗੀ, ਜਾਂ ਤੁਸੀਂ ਮੰਨਦੇ ਹੋ ਕਿ ਜਿਹੜੇ ਸੇਮ ਸੈਕਸ ਰਿਲੇਸ਼ਨਸ਼ਿਪ ਦੇ ਵਿੱਚ ਨੇ ਕਿ ਬਾਈ ਠੀਕ ਹੈ ਉਹ ਤਾਂ ਉੱਤੇ ਸੁਪਰੀਮ ਕੋਰਟ 'ਚ ਸੁਣਵਾਈ ਹੁੰਦੀ ਹੈ ਤਾਂ ਉੱਥੇ ਤਾਂ ਵਿਆਹ ਦੀ ਮਾਨਤਾ ਤੱਕ ਦੀ ਗੱਲ ਆ। ਕਿ ਮੰਨਦੇ ਹੋ ਤੁਸੀਂ ਇਸ ਚੀਜ਼ ਨੂੰ? ਜੇ ਵੀਡੀਓ 'ਚ ਇਹੋ ਜਿਹਾ ਕੁਝ ਨਿਕਲ ਆਉਂਦਾ ਤਾਂ ਫਿਰ ਜੇਕਰ ਮਤਲਬ ਕਿ ਝੂਠੀ ਪਾਈ ਜਾਂਦੀ ਹੈ ਤਾਂ ਤੁਸੀਂ ਵੱਜ ਕੇ ਕਹੋ ਕਿ ਅਸੀਂ ਕਾਰਵਾਈ ਕਰਾਂਗੇ ਜਿਹਨੇ ਝੂਠੀ ਸ਼ਿਕਾਇਤ ਕੀਤੀ ਹੈ। ਸਾਡੀ ਸਰਕਾਰ ਨੂੰ ਬਦਨਾਮ ਕਰਨ ਦਾ ਯਤਨ, ਮਤਲਬ ਕਿ ਲੌਜੀਕਲੀ ਗੱਲ ਕਰੋ, ਐਵੇਂ ਬਸ ਗੇਰ ਪਾ ਲੈਣਾ।
ਆਖੇ ਪਿੰਡਾਂ 'ਚ ਮਿੰਨੀਆਂ ਬੱਸਾਂ ਹੀ ਹੈ ਨਹੀਂ ਗਿਆ। ਕਿਹੜੇ ਪੰਜਾਬ 'ਚ ਰਹਿੰਦੇ ਹੋ ਤੁਸੀਂ? ਜੀ ਕਿਹੜੇ ਕਹਿੰਦੇ ਜੀ ਪਿੰਡਾਂ 'ਚ ਮਿੰਨੀ ਬੱਸ ਹੀ ਹੈ ਨਹੀਂ ਗੀ। ਤੁਸੀਂ ਵੀ ਸੁਣੀ ਹੋਣੀ ਪ੍ਰੈਸ ਕਾਨਫਰੰਸ ਜੀ ਜੀ ਸਵੇਰੇ, ਜੀ। ਨਹੀਂ ਤਾਂ ਸੁਣ ਲਿਓ। ਕਹਿੰਦੇ ਜੀ ਤੁਸੀਂ ਮੈਨੂੰ ਦੱਸੋ ਇਹ ਸੱਚ ਹੈ? ਨਹੀਂ ਨਹੀਂ ਕੀ ਨਹੀਂ, ਪੰਜਾਬ ਦੇ ਪਿੰਡਾਂ 'ਚ ਮਿੰਨੀ ਬੱਸ ਨਹੀਂ ਹੈਗੀ? ਤੁਸੀਂ ਪੰਜਾਬ 'ਚ ਰਹਿੰਦੇ ਜੇ। ਹੁਣ ਤਾਂ 5G ਪਿੰਡਾਂ ਦੇ ਕੋਨੇ-ਕੋਨੇ ਤੇ ਪਹੁੰਚ ਗਿਆ ਜੀ। ਇਹ ਅਰੇ ਮਿੰਨੀ ਬੱਸ ਦੀ ਗੱਲ ਉਸ ਨੂੰ ਕਰੀ ਜਾਂਦੇ। ਛੱਡ ਦਿਓ, ਹਾਂਜੀ ਉਹਨੂੰ ਵੀ ਛੱਡ ਦਿਓ, ਚਲੋ ਕੋਈ ਗੱਲ ਨਹੀਂ ਹੈ। ਜੀ ਪਰ ਇਹ ਕਹਿੰਦੇ ਕਿ ਕਿਸੇ ਪਿੰਡ 'ਚ ਮਿੰਨੀ ਬੱਸ ਹੈ ਨਹੀਂ ਗੀ। ਦੱਸੋ ਅਸੀਂ ਮਿੰਨੀ ਜੀ ਬੱਸਾਂ ਲਵਾਵਾਂਗੇ। ਜੀ ਪਤਾ ਜੀ ਨਹੀਂ ਕੀ ਮਤਲਬ ਕਿ ਚੱਲਦਾ ਪਿਆ। ਖੈਰ ਗੱਲ ਇਹ ਆ ਕਿ ਕਿੱਥੇ ਬੁੱਢੀ ਦਾ ਮਰਨਾ ਤੇ ਕਿੱਥੇ ਹਾਲੋਕੜੂ। ਮਸਲਾ ਤੇ ਇਹ ਆ ਕਿ ਜਿਹੜੀ ਗੱਲ ਦਾ ਜਵਾਬ ਦੇਣਾ ਸੀ ਉਹ ਦੇਣ ਦੀ ਥਾਂ ਤੇ ਆਖਿਆ ਜੀ ਇਹ ਜਿਹੜੇ ਕੱਢੇ ਵੱਡੇ ਆ ਛੱਡੇ ਆ ਪਾਰਟੀਆਂ 'ਚੋਂ। ਏਦਾਂ ਸੁਖਪਾਲ ਖਹਿਰਾ ਮੇਰੀ ਕੁਰਸੀ ਤੇ ਬਹਿ ਜਾਂਦਾ ਹੁੰਦਾ ਸੀ, ਕਟਾਰੂ ਚੱਕ ਨੂੰ ਕਦੇ ਇਹਨਾਂ ਨੇ ਟਿਕਟ ਦਿੱਤੀ ਸੀ, ਗੱਲਾਂ ਹੋਰ ਦੀਆਂ ਹੋਰ। ਵੀਡੀਓ ਬਾਰੇ ਮਤਲਬ ਕਿ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਇਹਨਾਂ ਨੇ। ਜੀ ਜੀ। ਸੋ ਉਹ ਤਾਂ ਸਟਾਇਰ ਕਰਦੇ ਰਹੇ ਨੇ। ਉਹਨਾਂ ਨੂੰ ਸ਼ੁਰੂ ਤੋਂ ਇਸ ਚੀਜ਼ ਦੀ ਤਾਂ ਕਲਾ ਹੈ ਕਿ ਕਿਹੜੇ ਗੱਲ ਦਾ ਜਵਾਬ ਦੇਣਾ ਤੇ ਕਿਹੜੀ ਦਾ ਨਹੀਂ ਦੇਣਾ, ਤੇ ਗੱਲ ਘਮਾਉਣੀ ਕਿੱਦਾਂ, ਇਹ ਤਾਂ ਉਹ ਖੂਬ ਜਾਣਦੇ ਨੇ। ਸੋ ਆਪਾਂ ਅੱਗੇ ਵਧੀਏ। ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਵਾਪਰੀ ਸੀ। ਮੁਲਜ਼ਮ ਦੇ ਨਾਲ ਕੁੱਟਮਾਰ ਵੀ ਹੋਈ ਸੀ। ਪਤਾ ਨਹੀਂ ਹੁਣ ਕੀ ਬਹਾਨਾ ਬਣਦਾ ਜਾਂ ਫਿਰ ਨਿਕਲ ਕੇ ਕੀ ਸਾਹਮਣੇ ਆਉਂਦਾ, ਪਰ ਮੁਲਜ਼ਮ ਦੀ ਮੌਤ ਹੋ ਗਈ ਹੈ ਜੀ ਕੱਲ ਮਾਨਸਾ 'ਚ। ਨਹੀਂ ਦੇਖੋ, ਹੁਣ ਉਹ ਤਾਂ ਸਾਰਾ ਕੁਛ ਹੈ ਜਿਹੜਾ ਉਹ ਤੇ ਨਿਕਲੇਗਾ ਨਾ ਪੋਸਟਮਾਰਟਮ ਦੇ ਵਿੱਚ। ਪੋਸਟਮਾਰਟਮ ਦੀ ਰਿਪੋਰਟ ਆਏਗੀ, ਉਸ ਤੋਂ ਬਾਅਦ ਪੁਸ਼ਟੀ ਹੁੰਦੀ ਹੈ ਕਿ ਕਿਸ ਵਜ੍ਹਾ ਕਰਕੇ ਮੌਤ ਹੋਈ ਆ। ਜੀ। ਤੇ ਉਹ ਜਿਹੜੀ ਲਾਸ਼ ਪੋਸਟਮਾਰਟਮ ਵਾਸਤੇ ਜਾਣੀ ਸੀਗੀ, ਉਹਨੂੰ ਐਂਬੂਲੈਂਸਾਂ ਨੇ ਖੜਨ ਤੋਂ ਹੀ ਇਨਕਾਰ ਕਰ ਦਿੱਤਾ। ਮੈਂ ਅੱਗੇ ਗੱਲ ਪਿਆ ਕਰਦਾ ਸਾਂ, ਮੈਂ ਕਿਹਾ ਕਿਸੇ ਬੰਦੇ ਦਾ ਜਿਉਣਾ ਖਰਾਬ ਹੁੰਦਾ। ਕਈ ਬੰਦੇ ਏਡੇ ਦੁਨੀਆ ਦੇ ਵਿੱਚ ਗਲਤ ਕੰਮਾਂ ਵਾਸਤੇ ਪੈਦਾ ਹੁੰਦੇ ਆ ਕਿ ਉਹਨਾਂ ਦਾ ਮਰਨਾ ਵੀ ਖਰਾਬ ਹੋ ਜਾਂਦਾ। ਜੀ। ਜ਼ਿੰਦਗੀ ਤਾਂ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਤਾਂ ਅਕਸਰ ਤਜਰਬੇ ਖਰਾਬ ਹੀ ਦਿੰਦੀ ਹੈ ਕਈ ਵਾਰ, ਪਰ ਕਈਆਂ ਦਾ ਮਰਨਾ ਵੀ ਖਰਾਬ ਹੁੰਦਾ ਹੈ। ਤਾਂ ਦੇਖੋ ਐਂਬੂਲੈਂਸ ਡੈੱਡ ਬੋਡੀ ਲੱਦਣ ਤੋਂ ਇਨਕਾਰ ਕਰ ਦੇਵੇ, ਇਸ ਤੋਂ ਵੱਡੀ ਲਾਹਨਤ ਕੋਈ ਬੰਦਾ ਖੱਟ ਕੇ ਇਸ ਸੰਸਾਰ ਤੋਂ ਕੀ ਜਾਏਗਾ। ਜੀ। ਤਾਂ ਗੱਲ ਇਹ ਹੈ ਕਿ ਫਿਰ ਉਸ ਤੋਂ ਬਾਅਦ ਪੁਲਿਸ ਨੇ ਸਰਕਾਰੀ ਐਂਬੂਲੈਂਸ ਦਾ ਪ੍ਰਬੰਧ ਕੀਤਾ ਤੇ ਲਾਸ਼ ਜਿਹੜੀ ਹੈ, ਕਿਉਂਕਿ ਜ਼ਿਆਦਾਤਰ ਜਿਹੜੇ ਕੈਦੀ ਹੁੰਦੇ ਨੇ ਇਹਨਾਂ ਦੇ ਪੋਸਟਮਾਰਟਮ ਇਸ ਤਰ੍ਹਾਂ ਹੀ ਹੁੰਦੇ ਆ, ਜਾਂ ਮੈਡੀਕਲ ਕਾਲਜ ਜਾਂ ਪਟਿਆਲਾ ਵਗੈਰਾ 'ਚ, ਤਾਂ ਉਹ ਹੁਣ ਜਾ ਕੇ ਪਤਾ ਲੱਗੇਗਾ। ਤੇ ਜੇ ਮੰਨ ਲਓ ਪੁਸ਼ਟੀ ਹੋ ਜਾਂਦੀ ਹੈ ਸੱਟਾਂ ਫੇਟਾਂ ਦੀ, ਪੁਲਿਸ ਘਿਰ ਜਾਏਗੀ ਉਹਦੇ 'ਚ, ਜੀ ਕਿਉਂਕਿ ਪੁਲਿਸ ਦੀ ਕਸਟਡੀ 'ਚ ਹੈ ਉਹ ਜੀ ਪਿਛਲੇ ਜੀ ਕਈ ਦਿਨਾਂ ਤੋਂ। ਬਈ ਜੇ ਸੱਟ ਫਿੱਟ ਮੰਨ ਲਓ ਉਸ ਵੇਲੇ ਉੱਥੇ ਜਿਹੜੇ ਲੋਕ ਮੌਜੂਦ ਸਨ, ਜੇ ਉਹਨਾਂ ਨੇ ਕੁੱਟਿਆ ਮਾਰਿਆ, ਤਾਂ ਪੁਲਿਸ ਦਾ ਕੰਮ ਹੈ ਇਲਾਜ ਕਰਵਾਉਣਾ। ਪੁਲਿਸ ਨੇ ਉਸ ਦਾ ਮੈਡੀਕਲ ਕਿਉਂ ਨਹੀਂ ਕਰਵਾਇਆ? ਜੀ। ਇਹ ਪੁਲਿਸ ਹੀ ਘਿਰ ਜਾਏਗੀ। ਸੋ ਇਸ ਕਰਕੇ ਹੋ ਸਕਦਾ ਹੈ ਕਿ ਇਸ ਮਾਮਲੇ ਨੂੰ ਹੁਣ ਜ਼ਿਆਦਾ ਤੂਲ ਨਾ ਦਿੱਤਾ ਜਾਵੇ। ਜਿਵੇਂ ਤੁਸੀਂ ਕਿਹਾ ਕਿ ਕਿਸ ਵਜ੍ਹਾ ਕਰਕੇ ਮੌਤ ਹੋਈ ਆ, ਕਾਹਦੇ ਕਰਕੇ ਹੋਇਆ, ਇਹ ਕਿੱਦਾਂ ਪਤਾ ਲੱਗੇਗਾ। ਤੇ ਮੈਨੂੰ ਤੇ ਇਹ ਲੱਗਦਾ ਕਿ ਮਾਮਲਾ ਦਬਿਆ ਜਾਏਗਾ। ਕਿਉਂਕਿ ਜੀ ਉਹਦੇ ਵਿੱਚ ਦਿੱਕਤਾਂ ਇਹਨਾਂ ਨੂੰ ਹੀ ਆਉਣੀਆਂ। ਸਵਾਲ ਦੇਖੋ, ਗੱਲ ਇਹ ਹੁੰਦੀ ਹੈ ਸਰ ਕਿ ਬਈ ਜਿਹੜੇ ਲੋਕਾਂ ਦੇ ਜਜ਼ਬਾਤ ਹੁੰਦੇ ਆ, ਭਾਵਨਾਵਾਂ, ਸਾਨੂੰ ਵੀ ਵਿੱਚ ਰੱਖ ਲਓ, ਸਾਡੀਆਂ ਵੀ ਭਾਵਨਾਵਾਂ ਇਸ ਬੰਦੇ ਨੇ ਕਤਲ ਕੀਤੀਆਂ ਨੇ, ਜੀ ਇਨਕਲੂਡ ਜੀ ਮੀ, ਮੈਂ ਵੀ ਉਹਨਾਂ 'ਚ ਸ਼ਾਮਲ ਆ। ਪਰੰਤੂ ਹੁੰਦਾ ਕੀ ਹੈ ਕਿ ਕਾਨੂੰਨ ਅੱਖਰਾਂ ਦੇ ਹਿਸਾਬ ਨਾਲ ਚੱਲਦਾ, ਉੱਥੇ ਕੀ ਲਿਖਿਆ ਉੱਥੇ ਉਹ ਕਰ ਜੀ ਜਾਣਗੇ। ਸੋ ਇਸ ਕਰਕੇ ਕੋਸ਼ਿਸ਼ ਇਹਨਾਂ ਦੀ ਰਹੇਗੀ ਕਿ ਇਹ ਮਾਮਲਾ ਹੁਣ ਦੱਬਿਆ ਹੀ ਜਾਵੇ। ਨਹੀਂ ਪਤਾ ਲੱਗੇਗਾ ਕਿ ਕਿਹਨਾਂ ਕਾਰਨਾਂ ਕਰਕੇ ਇਹ ਸਾਰਾ ਕੁਝ ਹੋਇਆ, ਕਿਉਂਕਿ ਜਿਹੜਾ ਬੰਦਾ ਇਸ ਤਰ੍ਹਾਂ ਪੁਲਿਸ ਦੀ ਕਸਟਡੀ 'ਚ ਰਿਹਾ ਹੋਵੇ, ਕਿਉਂਕਿ ਜੇਲ੍ਹ ਵਾਲਿਆਂ ਨੇ ਤਾਂ ਆਪਦੀ ਜਾਨ ਛੁਡਾ ਲੈਣੀ ਹੈ ਕਿ ਕੱਲ ਦੇ ਕੇ ਗਏ ਸਨ ਸਾਨੂੰ, ਤੇ ਬੰਦੇ ਦੇ ਸੱਟ ਪਹਿਲਾਂ ਲੱਗੀ ਹੋ ਸਕਦੀ ਹੈ। ਸੋ ਇਸ ਕਰਕੇ ਉਹ ਜੀ ਜਿਹੜਾ ਪੁਲਿਸ ਦੀ ਕਸਟਡੀ 'ਚ ਰਿਹਾ, ਪੁਲਿਸ ਘਿਰਦੀ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਹੁਣ ਬਹੁਤਾ ਕੁਝ ਇਹਨੂੰ ਤੂਲ ਮਿਲੇਗਾ। ਉਲਟਾ ਮੈਨੂੰ ਤੇ ਇਹ ਲੱਗਦਾ ਕਿ ਬਹੁਤ ਸਾਰੇ ਸਵਾਲ ਜਿਹੜੇ ਸੀਗੇ ਸੰਗਤ ਦੇ ਸੀਗੇ, ਸਾਡੇ ਸੀਗੇ, ਉਹ ਸਾਰੇ ਮਰ ਗਏ ਇਸ ਬੰਦੇ ਦੇ ਨਾਲ। ਜੀ ਕਿ ਜੀ ਇਸ ਬੰਦੇ ਨੇ ਜਿਹੜੀ ਇਹ ਘਿਨਾਉਣੀ ਕਰਤੂਤ ਨੂੰ ਅੰਜਾਮ ਦਿੱਤਾ ਹੈ, ਜੋ ਇਸਨੇ ਬੇਹੁਰਮਤੀ ਵਰਗੀ, ਮੈਂ ਕਹਾਂਗਾ ਕਿ ਬਹੁਤ ਹੀ ਨਿੰਦਨਯੋਗ ਘਟਨਾ ਨੂੰ ਅੰਜਾਮ ਦਿੱਤਾ ਹੈ। ਉਹਦੇ ਪਿੱਛੇ ਦੀ ਭਾਵਨਾ ਕੀ ਸੀ ਜਾਂ ਕੋਈ ਹੋਰ ਸੀ, ਕੋਈ ਉਹਦੇ ਬਾਰੇ ਤਾਂ ਹੁਣ ਬਿਲਕੁਲ ਹੀ ਨਹੀਂ ਦੱਸਿਆ ਜਾਏਗਾ ਨਾ, ਕਿਉਂਕਿ ਸਰਕਾਰ ਤੇ ਪਹਿਲਾਂ ਹੀ ਇਸ ਮਾਮਲੇ ਨੂੰ ਲੁਕਾਉਂਦੀ ਸੀਗੀ। ਜੀ ਜੀ ਬੇਅਦਬੀ ਦੇ ਮਾਮਲੇ ਦੇ ਵਿੱਚ ਪਹਿਲਾਂ ਹੀ ਵਜ੍ਹਾ ਲੁਕਾ ਲਈਆਂ ਜਾਂਦੀਆਂ ਨੇ ਕਿ ਹੁਣ ਮਾਮਲਾ ਇੱਕ ਵਾਰੀ ਠੱਪ ਹੋ ਜਾਵੇ ਤਾਂ ਬਸ ਠੱਪਿਆ ਜਾਵੇ। ਕਿਉਂਕਿ ਜੇ ਜੀ ਮਾਮਲਾ ਖੋਲਣਾ ਹੀ ਹੋਵੇ ਤੇ 2 ਇੱਥੇ ਗੋਲੇ ਵਾਲੇ ਫੜੇ ਸੀਗੇ, ਜੀ ਉਹ ਸਵਿਫਟ ਕਾਰ ਦੇ ਵਿੱਚ ਆ ਕੇ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਹੁਰਮਤੀ ਕਰਕੇ ਗਏ ਸੀਗੇ। ਦੂਜੇ ਦਿਨ ਉਹ ਫੜ ਲੈ, ਕਿਉਂਕਿ ਸੀਸੀਟੀਵੀ 'ਚ ਕੈਮਰੇ 'ਚ ਕੈਦ ਹੋ ਗਏ। ਪਰ ਜੀ ਅੱਜ ਤੀਕ ਉਹਨਾਂ 'ਚੋਂ ਇੱਕ ਬੰਦੇ ਨੇ ਥਾਣੇ ਖੁਦਕੁਸ਼ੀ ਕਰਨ ਦਾ ਵੀ ਯਤਨ ਕੀਤਾ। ਅੱਜ ਤੀਕ ਇਹਨਾਂ ਨੇ ਇਹ ਨਹੀਂ ਦੱਸਿਆ
ਕਿ ਖੁਦਕੁਸ਼ੀ ਕਰਨ ਦਾ ਯਤਨ ਉਹਨੇ ਕਿੱਦਾਂ ਕੀਤਾ, ਤੇ ਦੂਜਾ ਕਿ ਉਹਨਾਂ ਦੀ ਮਨਸ਼ਾ ਕੀ ਸੀ, ਕਿਉਂਕਿ ਦੋਨਾਂ ਦੇ ਨਾਮ ਨਾਲ ਸ਼ਾਇਦ ਕਥਿਤ ਤੌਰ ਤੇ ਮਸੀਹ ਲੱਗਦਾ ਸੀਗਾ, ਜੀ ਤੇ ਪਿੱਛੇ ਜੇ ਭਾਈਚਾਰਿਆਂ ਦੇ ਵਿੱਚ ਥੋੜੀ ਖੁੜੱਤਨ ਵੀ ਆਈ ਸੀਗੀ, ਉਹ ਕੀ ਵਜ੍ਹਾ ਜੀ ਸੀਗੀ। ਸੋ ਇਸ ਕਰਕੇ ਇਹ ਚੀਜ਼ਾਂ ਕਈ ਵਾਰ ਜਿਹੜੀਆਂ ਨੇ ਉਹ ਇਸ ਪੱਖ ਤੋਂ ਵੀ ਵੇਖਣੀਆਂ ਚਾਹੀਦੀਆਂ ਕਿ ਇਕੱਲੇ ਇਸ ਤਰ੍ਹਾਂ ਦੇ ਬੰਦੇ ਨਹੀਂ ਮਰਦੇ, ਉਹਨਾਂ ਦੇ ਨਾਲ ਬਹੁਤ ਸਾਰੇ ਸਵਾਲ ਅਤੇ ਜਵਾਬ ਵੀ ਮਰ ਜਾਂਦੇ ਨੇ। ਜੀ ਇਹ ਤਾਂ ਹੈ ਕਿ ਇਸ ਮੁੱਦੇ ਤੇ ਜਿਹੜਾ ਬੇਅਦਬੀ ਦਾ ਮੁੱਦਾ, ਇਹਦੇ ਤੇ ਤਾਂ ਸਰਕਾਰਾਂ ਪਲਟਦੀਆਂ ਰਹੀਆਂ ਨੇ, ਬੜਾ ਸੈਂਸਿਟਿਵ ਮੁੱਦਾ ਹੁੰਦਾ ਹੈ। ਉੱਥੇ ਹੀ ਇਹੋ ਜਿਹੇ ਮੁੱਦੇ ਨੂੰ ਠੰਡਾ ਕਰਨ ਦੇ ਲਈ ਸਰਕਾਰਾਂ ਦੇ ਵੀ ਕਈ ਵਾਰੀ ਬਾਹ ਪੇਸ਼ ਬਹੁਤ ਲੱਗਦੀ ਹੈ। ਪਰ ਹੁਣ ਜੋ ਕੁਝ ਵੀ ਹੋਇਆ ਇਸ ਦੇ ਨਾਲ, ਜਿਸ ਤਰ੍ਹਾਂ ਤੁਸੀਂ ਦੱਸਿਆ, ਸਵਾਲ ਤਾਂ ਬਹੁਤ ਸਾਰੇ ਖਤਮ ਹੋ ਗਏ ਨੇ, ਜਿਨ੍ਹਾਂ ਦੀ ਹਰ ਕਿਸੇ ਨੂੰ ਉਡੀਕ ਸੀ ਜਵਾਬਾਂ ਦੀ, ਜਵਾਬ ਹਰ ਕੋਈ ਭਾਲ ਰਿਹਾ ਸੀ। ਪਰ ਆਪਾਂ ਅੱਗੇ ਵਧੀਏ। ਲੁਧਿਆਣਾ ਦੇ ਵਿੱਚ ਗੈਸ ਲੀਕ ਮਾਮਲਾ ਜਿਹੜਾ ਹੋਇਆ ਸੀ, ਉਹਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਹੁਣ ਨੋਟਿਸ ਲਿਆ ਜੀ, ਕੀ ਮਾਮਲਾ ਹੈ? ਦੇਖੋ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਜਿਹੜਾ, ਉਹ ਇਸ ਤਰ੍ਹਾਂ ਦੇ ਮਾਮਲੇ ਹੀ ਦੇਖਦਾ ਹੈ, ਤੇ ਉਹਦੇ ਕੋਲ ਇੱਕ ਕਹਿ ਲਓ ਕਿ ਖੁਦ ਮੁਖਤਿਆਰੀ ਹੈ। ਖੁਦ ਮੁਖਤਿਆਰੀ ਦਾ ਮਤਲਬ ਤੁਸੀਂ ਸਮਝਦੇ ਹੋ ਕਿ ਉਹ ਆਪਣੇ ਪੱਧਰ ਤੇ ਇਸ ਤਰ੍ਹਾਂ ਸੋ ਮੋਟੋ ਲੈ ਸਕਦਾ ਹੈ। ਸੋ ਮੋਟੋ ਲੈਣ ਦਾ ਮਤਲਬ ਕਿ ਖੁਦ ਨੋਟਿਸ ਲੈਣ ਦਾ ਉਹਨਾਂ ਦੇ ਕੋਲ ਅਖਤਿਆਰ ਹੈ, ਉਹਨਾਂ ਦਾ ਅਧਿਕਾਰ ਖੇਤਰ ਹੈ। ਸੋ ਉਸਨੇ ਆਪਣੇ ਆਪ ਹੀ ਨੋਟਿਸ ਲਿਆ, ਜਿਵੇਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਕਈ ਵਾਰ ਸਵੈ ਨੋਟਿਸ ਲੈ ਲੈਂਦੀ ਹੈ, ਤਾਂ ਇਸ ਤਰ੍ਹਾਂ ਇਹ ਸਵੈ ਨੋਟਿਸ ਆ, ਖੁਦ ਬ ਖੁਦ ਨੋਟਿਸ ਲਿਆ ਗਿਆ ਇਸ ਮਾਮਲੇ ਦਾ। ਕਿਉਂਕਿ ਦੇਖੋ ਗੱਲ ਕੀ ਸੀਗੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਕੱਲ ਟਵੀਟ ਕਰਕੇ ਜਦੋਂ ਐਲਾਨ ਕੀਤਾ 2-2 ਲੱਖ ਰੁਪਏ ਦਾ, ਤਾਂ ਇਹ ਬਹੁਤ ਵੱਡੀ ਖਬਰ ਬਣ ਗਈ। ਵੈਸੇ ਤਾਂ ਇਹ ਵੱਡੀ ਖਬਰ ਹੈ, ਦਰਜਨ ਭਰ ਲੋਕ ਮਾਰੇ ਜਾਣੇ, ਬਹੁਤ ਵੱਡੀ ਖਬਰ ਆ, ਪਰ ਪ੍ਰਧਾਨ ਮੰਤਰੀ ਦਾ ਟਵੀਟ ਕਰ ਦੇਣਾ, ਹਮਦਰਦਾਨਾ ਟਵੀਟ ਸੀ, ਕੁਛ ਮਾਲੀ ਇਮਦਾਦ ਦਾ ਐਲਾਨ ਕਰ ਦੇਣਾ, ਤਾਂ ਫਿਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਾਗ ਪਿਆ। ਤਾਂ ਇਹ ਹੁਣ ਜਿੱਦਾਂ ਕਹਿ ਲਓ ਕਿ ਸੁੱਤਾ ਸ਼ੇਰ ਜਾਗਣ ਵਾਲੀ ਗੱਲ ਹੈ। ਹੁਣ ਵੇਖੋ, ਪਤਾ ਨਹੀਂ ਜਾ ਕੇ ਫੇਰ ਨਾ ਸੌ ਜਾਵੇ ਕਿਤੇ, ਕਿਉਂਕਿ ਤਜਰਬੇ ਕੁਝ ਐਸੇ ਹੀ ਆ। ਪਰ ਇਹਦੇ ਚ ਕੀ ਹੈ ਕਿ ਪੰਜਾਬ ਸਰਕਾਰ ਤੇ ਦਬਾਅ ਜ਼ਰੂਰ ਬਣੇਗਾ, ਕਿਉਂਕਿ ਪੰਜਾਬ ਦੀ ਜਿਹੜੀ ਮਰਜ਼ੀ ਸਰਕਾਰ ਹੋਵੇ, ਲੁਧਿਆਣੇ ਦੇ ਉਦਯੋਗਪਤੀਆਂ ਅੱਗੇ ਝੁਕ ਜਾਂਦੀ ਹੈ। ਝੁਕਣ ਤੋਂ ਭਾਵ ਇਹ ਆ ਕਿ ਥੋੜਾ ਜਿਹਾ ਡਰ ਕੇ ਚੱਲਦੀ ਹੈ, ਝੇਪ ਕੇ ਚੱਲਦੀ ਹੈ। ਤੇ ਇਹ ਕੈਮੀਕਲ ਤਾਂ ਸੁੱਟਿਆ ਕਿਸੇ ਉਦਯੋਗਪਤੀ ਨੇ ਜਾਂ ਉਦਯੋਗਪਤੀਆਂ ਨੇ, ਉਹਨਾਂ ਦੀਆਂ ਫੈਕਟਰੀਆਂ ਨੇ। ਉਹ ਹੁਣ ਕੌਣ ਹੈ, ਉਹਦੀ ਨਿਸ਼ਾਨਦੇਹੀ ਹੋਣੀ ਬਾਕੀ ਆ। ਉਹਦੀ ਜਦੋਂ ਪਛਾਣ ਹੋਏਗੀ, ਫਿਰ ਉਸ ਤੋਂ ਬਾਅਦ ਹੀ ਸਜ਼ਾ ਦਾ ਜਿਹੜਾ ਅਗਲਾ ਦੌਰ ਹੈ, ਜਿਹੜਾ ਪ੍ਰਕਿਰਿਆ ਦਾ ਦੌਰ ਹੈ, ਉਹ ਚੱਲੇਗਾ ਨਾ। ਸੋ ਹੈ ਇਸ ਕਰਕੇ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜੇ ਆਪ ਆ ਗਿਆ ਵਿੱਚ, ਤਾਂ ਇਹਦਾ ਮਤਲਬ ਹੈ ਕਿ ਪੰਜਾਬ ਸਰਕਾਰ ਤੇ ਥੋੜਾ ਪ੍ਰੈਸ਼ਰ ਬਿਲਡ ਹੋਏਗਾ ਕਿ ਭਾਈ ਇਸ ਮਾਮਲੇ 'ਚ ਲੱਭਿਆ ਜਾਵੇ ਕਿ ਦੋਸ਼ੀ ਕੌਣ ਆ। ਸੋ ਸਭ ਤੋਂ ਵੱਡਾ ਚੈਲੰਜ ਹਾਲ ਦੀ ਘੜੀ ਇਹੀ ਹੈ ਕਿ ਦੋਸ਼ੀ ਲੱਭਿਆ ਜਾਵੇ। ਪਰ ਹੁਣ ਤੱਕ ਦੀ ਜੇ ਆਪਾਂ ਦੇਖੀਏ, ਜਿੰਨੀ ਵੀ ਜਾਂਚ ਪੜਤਾਲ ਆ, ਕਿ ਭਾਈ ਇਹਨਾਂ ਕੋਲੋਂ ਕੋਈ ਵੀ ਸੁਰਾਗ ਜਿਹੜਾ ਹਾਲੇ ਲੱਭਿਆ ਨਹੀਂ ਗਿਆ, ਜਦ ਕਿ ਉੱਥੋਂ ਦੇ ਵਸ਼ਿੰਦੇ ਇੱਥੋਂ ਤੱਕ ਦੋਸ਼ ਲਾਉਂਦੇ ਨੇ ਕਿ ਭਾਈ ਅਸੀਂ ਨਿਗਮ ਅਤੇ ਜੋ ਹੈਗਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਉਹਨੂੰ ਸ਼ਿਕਾਇਤਾਂ ਕਰ ਕਰਕੇ ਥੱਕ ਗਏ ਆ, ਸਾਡੀ ਸੁਣੀ ਕਿਸੇ ਨੇ ਨਹੀਂ। ਤਾਂ ਹੁਣ ਦੇਖੋ, ਸ਼ਾਇਦ ਇਸ ਦੋਹਰੇ ਦਬਾਅ ਦਾ ਸਿੱਟਾ ਇਹ ਨਿਕਲੇ ਕਿ ਅਫਸਰਸ਼ਾਹੀ 'ਚ ਹਿਲਜੁਲ ਹੋਵੇ ਤੇ ਦੋਸ਼ੀ ਜਿਹੜੇ ਆ ਉਹ ਲੱਭ ਲੈ ਜਾਣ। ਇਸੇ ਦੇ ਨਾਲ ਮੈਨੂੰ ਲੱਗਦਾ ਹੈ ਕਿ ਇੱਕ ਮੁੱਦਾ ਹੋਰ ਜਿਹੜਾ ਇਨਵਾਇਰਨਮੈਂਟ ਦਾ, ਉਹ ਵੀ ਨੋਟਿਸ ਹੋਣਾ ਚਾਹੀਦਾ ਹੈ। ਉਹ ਜਿਹੀ ਜਦੋਂ ਘਟਨਾ ਵਾਪਰਦੀ ਹੈ, ਉਹਦੇ ਤੇ ਵੀ ਨਜ਼ਰ ਜਾਣੀ ਚਾਹੀਦੀ ਹੈ। ਸਾਰਾ ਕੁਝ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹਨਾਂ ਵੱਲ ਬਹੁਤੀ ਅੱਖ ਕੀਤੀ ਨਹੀਂ ਜਾਂਦੀ, ਕਿਉਂਕਿ ਸਮਝਿਆ ਜਾਂਦਾ ਹੈ ਕਿ ਸਨਅਤਕਾਰ ਬੜੇ ਤਨਾਟ ਨੇ ਤੇ ਬੜਾ ਕੁਝ ਇਹਨਾਂ ਤੇ ਨਿਰਭਰ ਕਰਦਾ ਹੈ ਪੰਜਾਬ ਦਾ। ਪਰ ਆਪਾਂ ਅੱਗੇ ਵਧੀਏ। ਸੋਸ਼ਲ ਮੀਡੀਆ, ਵੈਬ ਚੈਨਲਾਂ ਤੇ ਬੇਬੁਨਿਆਦ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ ਜੀ? ਜੀ ਦੇਖੋ, ਚੰਗੀ ਗੱਲ ਹੈ ਜੇ ਕੋਈ ਬੇਬੁਨਿਆਦ ਗੱਲਾਂ ਫੈਲਾਉਂਦਾ ਹੈ ਤੇ ਉਹਦੇ ਤੇ ਕਾਰਵਾਈ ਬਣਨੀ ਚਾਹੀਦੀ ਆ। ਕੋਈ ਮਾੜੀ ਗੱਲ ਨਹੀਂ ਹੈ, ਕਾਰਵਾਈ ਹੋ ਜਾਵੇ। ਡਿਪਟੀ ਕਮਿਸ਼ਨਰ ਨੇ ਸ਼੍ਰੀਮਤੀ ਬਲਦੀਪ ਕੌਰ ਜੀ ਮਾਨਸਾ ਤੋਂ, ਉਹਨਾਂ ਨੇ ਮਤਲਬ ਕਿ ਇਹ ਅੱਜ ਆਪਣੇ ਵੱਲੋਂ ਚੇਤਾਵਨੀ ਜਾਰੀ ਕੀਤੀ ਆ ਕਿ ਭਾਈ ਸਖਤੀ ਨਾਲ ਪੇਸ਼ ਆਇਆ ਜਾਵੇਗਾ, ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਏਗੀ। ਜੋ ਵੈਬ ਚੈਨਲ, ਸੋਸ਼ਲ ਮੀਡੀਆ ਇਤਿਆਦਿਕ ਜਿਹੜੇ ਆ ਨਾ, ਉਹ ਅਫਵਾਹਾਂ ਨੂੰ ਖਬਰਾਂ ਦਾ ਰੂਪ ਦੇ ਕੇ ਫੈਲਾਉਂਦੇ। ਵੈਸੇ ਗੰਦ ਵੀ ਕਈਆਂ ਨੇ ਬਹੁਤ ਜ਼ਿਆਦਾ ਪਾਇਆ, ਐਵੇਂ ਟਾਈਟਲ ਜਿਹਾ ਦੇ ਕੇ, ਵਿੱਚ ਕੁਛ ਵੀ ਨਹੀਂ ਹੁੰਦਾ। ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਥੋਥਾ ਚਣਾ ਬਾਜੇ ਗਣਾ, ਜਿਨ੍ਹਾਂ ਦੇ ਕੋਲ ਕੁਛ ਵੀ ਨਹੀਂ ਹੈਗਾ ਪੱਲੇ, ਕੋਈ ਕੰਟੈਂਟ ਨਹੀਂ, ਕੋਈ ਇਨਫੋਰਮੇਸ਼ਨ ਨਹੀਂ, ਉੱਤੇ ਕੋਈ ਟਾਈਟਲ ਭੜਕਾਊ ਜਿਹਾ ਕੋਈ ਥੰਬਨੇਲ ਬਣਾ ਕੇ ਕਿਸੇ ਸੋਹਣੀ ਜੀ ਕੁੜੀ ਦਾ ਲਾ ਕੇ ਤੇ ਚੱਲ ਬਈ, ਉਹ ਕਲਿੱਕਾਂ ਵੱਜੀ ਜਾਂਦੀਆਂ ਨੇ।
ਤਾਂ ਜਿਹਨੇ ਰਿਸਰਚ ਕਰਕੇ ਚੰਗਾ ਕੋਈ 2 ਘੰਟੇ 4 ਘੰਟੇ ਲਿਖਿਆ ਹੁੰਦਾ ਉਹਦਾ ਲੇਖ, ਉਹ ਉਡੀਕਦਾ ਰਹਿੰਦਾ ਕਿ ਕਬ ਕੋਈ ਲਾਈਕ ਕਰਨੇ ਵਾਲਾ ਆਏਗਾ। ਇਹ ਜੀ ਸੂਰਤ ਹਾਲ ਹੈ ਸਾਡੀ। ਖੈਰ, ਤਾਂ ਦੇਖੋ ਜੇ ਕੋਈ ਬੇਬੁਨਿਆਦ ਖਬਰਾਂ ਫੈਲਾਉਂਦਾ ਹੈ ਜਾਂ ਕੁਝ ਵੀ ਕਰਦਾ ਹੈ ਤਾਂ ਬਈ ਠੀਕ ਹੈ, ਤੁਸੀਂ ਕਾਰਵਾਈ ਕਰ ਲਓ, ਪਰ ਗੱਲ ਇਹ ਆ ਕਿ ਤੁਸੀਂ ਤੈਅ ਕਿੱਦਾਂ ਕਰੋਗੇ ਕਿ ਬੇਬੁਨਿਆਦ ਆ? ਜੀ ਇਹ ਤੱਥ ਮਿਆਦ ਹੈ, ਕੀ ਕਿੱਦਾਂ ਹੋਣੀ? ਕਰੋਗੇ? ਨਹੀਂ ਜੀ ਨਹੀਂ ਨਹੀਂ, ਜੀ ਮੈਕੈਨਿਜ਼ਮ ਕੀ ਹੈ ਤੁਹਾਡੇ ਕੋਲ? ਜੀ ਜੀ ਅਥਾਰਟੀ ਕਿਹੜੀ ਹੈ ਤੁਹਾਡੇ ਕੋਲ? ਤੁਸੀਂ ਕੋਈ ਅਥਾਰਟੀ ਬਣਾ ਸਕਦੇ ਹੋ? ਤੁਸੀਂ ਕੀ ਕਰ ਸਕਦੇ ਹੋ? ਅੱਛਾ ਮੰਨ ਲਓ ਤੁਸੀਂ ਇਹ ਵੀ ਪਾ ਲੈਂਦੇ ਹੋ ਕਿ ਹਾਂ ਬੇਬੁਨਿਆਦ ਆ, ਤੇ ਉਹਨੂੰ ਹਟਾਓਗੇ ਕਿਵੇਂ? ਜੀ ਇਹ ਤਾਂ ਰਹਿ ਤੁਸੀਂ ਕਿ ਉੱਥੇ ਤੁਸੀਂ ਸੰਗਰੂਰ ਜ਼ਿਲ੍ਹੇ 'ਚ ਫੋਨ ਕਰਕੇ ਕਹਿ ਦਿਓਗੇ ਡਿਪਟੀ ਕਮਿਸ਼ਨਰ ਨੂੰ, ਕਿਆ ਫੇਸਬੁੱਕ ਵਾਲਿਆਂ ਦੇ ਜਾਈ ਉੱਥੇ ਜੀ ਜੀ ਪਟਿਆਲਾ ਚੌਂਕ ਦੇ ਵਿੱਚ ਨਾ, ਉੱਥੇ ਉਹਨਾਂ ਦੇ ਮਤਲਬ ਕਿ ਰੇਹੜੀ ਲਾ ਕੇ ਬੈਠਾ ਹੋਣਾ ਉਹਨਾਂ ਦਾ ਬੰਦਾ, ਉਹਨਾਂ ਨੂੰ ਜਾ ਕੇ ਕਹਿ ਕੇ ਆਈ। ਏਦਾਂ ਜੀ ਕਹੋਗੇ ਤੁਸੀਂ? ਸਰਵਰ ਤਾਂ ਬਾਹਰ ਨੇ ਉਹ। ਜੀ ਜੀ ਸੋ ਇਸ ਕਰਕੇ ਗੱਲ ਇਹ ਹੈ ਕਿ ਤੁਹਾਡਾ ਮਸਲਾ ਜਿਹੜਾ ਉਹ ਤਾਂ ਉਤਲੇ ਪੱਧਰ ਤੇ ਹੁਣ ਕਰੀ ਜਾਂਦੀ ਹੈ ਮੋਦੀ ਸਰਕਾਰ। ਉਹਨਾਂ ਨੇ ਇਹ ਸਾਰਿਆਂ ਨੂੰ ਜਕੜਨਾ ਹੈ, ਉਹ ਲਿਆ ਰਹੇ ਨੇ ਇਹ ਸਾਰਾ ਕੁਝ। ਇਹ ਜੀ ਇਸ ਤਰ੍ਹਾਂ ਮਤਲਬ ਕਿ ਤੱਥ ਚੈੱਕ ਮੈਕੈਨਿਜ਼ਮ ਲੈ ਕੇ ਆ ਰਹੇ ਨੇ, ਉਹ ਬਹੁਤ ਜਲਦੀ ਆ ਰਿਹਾ, ਉਹ ਆਈਟੀ ਸੋਧ ਹੋ ਰਹੀ ਆ। ਸੋ ਇਹੀ ਆ ਕਿ ਇਦਾਂ ਦੀ, ਚਲੋ ਇਹਨੇ ਨਾਲ ਬੀਬੀ ਜੀ ਹੋਰਾਂ ਨੇ ਆਪਣੀ ਖਬਰ ਲਵਾ ਲਈ ਆ, ਪਰ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਕੋਲ ਕੋਈ ਐਸਾ ਤੰਤਰ ਹੈ ਕਿ ਤੁਸੀਂ ਪਾਓ ਕਿ ਇਹ ਬੇਬੁਨਿਆਦ ਖਬਰ ਹੈ, ਝੂਠੀ ਖਬਰ ਆ, ਇਹ ਅਫਵਾਹ ਆ। ਉਹ ਕਿੱਥੋਂ ਪਈ ਹੈ, ਕਿੱਥੋਂ ਲੱਭੋਗੇ? ਇੱਥੇ ਤੇ ਫਰੋਡੀ ਰੋਜ਼ਮਰਾ ਦੀ ਉਹਨਾਂ ਦੀ ਕਹਾਣੀ ਆ, ਇੰਨੇ ਨੇ ਲੱਖਾਂ ਦੀ ਠੱਗੀ ਕਰ ਜਾਂਦੇ, ਪੰਜਾਬ ਚੋਂ ਕਰੋੜਾਂ ਦੀ ਠੱਗੀ ਕਰ ਜਾਂਦੇ, ਉਹ ਤੇ ਲੱਭਦੇ ਨਹੀਂ ਤੁਹਾਨੂੰ। ਜੀ ਜੀ ਨਾਲੇ ਉਹ ਫੋਨਾਂ ਦੇ ਜ਼ਰੀਏ ਕਰ ਜਾਂਦੇ ਆ। ਤਾਂ ਖੈਰ ਇਹ ਗੱਲਾਂ ਜਿਹੜੀਆਂ ਨੇ, ਚਲੋ ਕਾਗਜ਼ੀ ਪੱਤਰੀ ਠੀਕ ਆ, ਪਰ ਜੇ ਇਸ ਤਰ੍ਹਾਂ ਦਾ ਹੁਣ ਕਾਨੂੰਨ ਉੱਤੇ ਆਪਾਂ ਦੇਖੀਏ ਆ ਰਿਹਾ, ਤਾਂ ਉਹਦੇ 'ਚ ਜ਼ਰੂਰ ਆ, ਉੱਥੇ ਵੀ ਇੱਕ ਤਰ੍ਹਾਂ ਨਾਲ ਇੱਕ ਵਿਵਾਦ ਆ ਕਿ ਜਿਹੜੀ ਉਹ ਨੋਡਲ ਏਜੰਸੀ ਬਣਾਉਣਗੇ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਰਕਾਰ ਦੀ ਆਪਣੀ ਹੈ, ਸਰਕਾਰ ਦੀ ਆਪਣੀ ਏਜੰਸੀ ਆ। ਜੀ ਤਾਂ ਉਹ ਕਿਉਂ ਨਾ ਸਰਕਾਰ ਵਿਰੋਧੀ ਕੰਟੈਂਟ ਨੂੰ ਜਾਂ ਜਿਹੜੀ ਆਲੋਚਨਾਤਮਕ ਹੈਗੀ ਹੈ ਕੰਟੈਂਟ ਬਾਜ਼ੀ, ਉਹਨੂੰ ਹਟਾ ਦੇਣਗੇ ਕਹਿ ਕੇ। ਤਾਂ ਫਿਰ ਕੋਰਟ ਦੇ ਵਿੱਚ ਕਿੱਥੇ ਜਾਏਗਾ ਬੰਦਾ? ਫਰਜ਼ ਕਰੋ ਮੰਨ ਲਓ ਤੁਸੀਂ ਇੱਥੇ ਪੰਜਾਬ ਵਾਲਿਆਂ ਕੋਲ, ਆਪਾਂ ਇੱਕ ਵਾਰੀ ਮੰਨ ਲੈਂਦੇ ਆ ਕਿ ਇਹਨਾਂ ਦੇ ਕੋਲ ਜੀ ਅਥਾਰਟੀ ਆ ਗਈ, ਇਹ ਅਜਿਹਾ ਕਰ ਸਕਦੇ, ਪਛਾਣ ਕਰਕੇ ਇਹ ਰਿਪੋਰਟ ਕਰ ਸਕਦੇ। ਚਲੋ ਕੇਂਦਰ ਦੇ ਸੂਚਨਾ ਮੰਤਰਾਲੇ ਨੂੰ ਕਰਤਾ ਇਹਨਾਂ ਨੇ, ਚਲੋ ਵੀ ਆਹ ਚੀਜ਼ ਹਟਾਓ, ਉਹਨਾਂ ਨੇ ਅੱਗੇ ਕਰਨਾ ਹੈ। ਆਹ ਪ੍ਰੋਸੀਜਰ ਜੀ ਹੁੰਦਾ ਵੈਸੇ, ਜਿੱਦਾਂ ਇਹਨਾਂ ਜੀ ਨੇ ਪੇਜ ਪੂਜ ਬੰਦ ਕਰਾਏ, ਉਹ ਪ੍ਰੋਸੀਜਰ ਆ ਇਹ ਲਿਸਟ ਦਿੰਦੇ ਨੇ, ਉਹ ਫੱਟਾ ਚੱਕ ਦਿੰਦੇ ਨੇ ਅੱਗੋਂ। ਹੁਣ ਉਹਨਾਂ ਨੂੰ ਇਹ ਜੀ ਨਹੀਂ ਪਤਾ ਕਿ ਮਾਨ ਸਾਹਿਬ ਹੋਰੀ ਤੇ ਇੱਥੇ ਕਿਹੜਾ ਕੱਢਣ ਡਏ ਨੇ, ਕਿ ਬੋਲੇ ਕਿਉਂ ਨੇ। ਸੋ ਜੀ ਗੱਲ ਇਹ ਆ ਕਿ ਇਹ ਪ੍ਰੋਸੀਜਰ ਹੁੰਦਾ ਸਾਰਾ ਇਸ ਮੈਕੈਨਿਜ਼ਮ ਦਾ। ਤਾਂ ਉਹਦੇ 'ਚ ਵੀ ਇੱਕ ਬੜੀ ਵੱਡੀ ਇੱਕ ਮੰਨ ਲਓ ਤੁਸੀਂ ਏਦਾਂ ਕਰਦੇ ਹੋ, ਚਲੋ ਕਰਵਾ ਵੀ ਦਿੱਤਾ। ਹੁਣ ਜੀ ਇਹ ਤੁਸੀਂ ਤਾਂ ਕਹਿ ਦਿੱਤਾ ਕਿ ਝੂਠੀ ਹੈ ਜਾਂ ਬੇਬੁਨਿਆਦ ਆ, ਪਰ ਜੇ ਕਿਸੇ ਨੇ ਕੋਰਟ ਕਚਹਿਰੀ 'ਚ ਜਾਣਾ ਹੋਵੇ ਤੇ ਉਹਦਾ ਕੀ ਆ? ਜੇ ਤੁਹਾਨੂੰ ਚੈਲੰਜ ਕਰਨਾ ਹੋਵੇ ਕਿ ਉਹਦੇ ਵਾਸਤੇ ਵੀ ਕੋਈ ਬਾਡੀ ਬਣਾਈ ਹੈ। ਸੋ ਇਸ ਕਰਕੇ ਜੀ ਇਹ ਗੱਲਾਂ ਤੇ ਹੈਗੀਆਂ ਨੇ ਹਵਾ ਹਵਾਈ, ਬਾਕੀ ਉਤਲੇ ਪੱਧਰ ਤੇ ਇਹ ਸਕੰਜਾ ਕੱਸਣ ਦੀ ਤਿਆਰੀ ਕਰਦੇ ਪਏ ਨੇ। ਜੀ ਜੀ ਇੱਧਰ ਜਿੱਦਾਂ ਤੁਸੀਂ ਨਿੱਜੀ ਦੀ ਗੱਲ ਕੀਤੀ ਹੈ, ਇੱਥੇ ਤਾਂ ਨਿੱਜੀ ਕਿਹੜਾ ਹੈ, ਇਸ ਕਦਰ ਨਿਕਲ ਰਹੀਆਂ ਨੇ ਕਿ ਟਵੀਟੋ ਟਵੀਟੀ ਵੀ ਕੰਮ ਚੱਲ ਜਾਂਦਾ ਹੈ, ਬੜਾ ਟਵੀਟ ਵੀ ਹੋ ਜਾਂਦੇ ਨੇ, ਤੇ ਉਸ ਤੋਂ ਬਾਅਦ ਉਹਦਾ ਲੁਤਫ ਲੈਣ ਵਾਲੇ ਥੱਲੇ ਬੜੇ ਹੁੰਦੇ ਨੇ, ਕਮੈਂਟ ਕਰਦੇ ਨੇ, ਤੇ ਕਈ ਲੋਕ ਹਾਮੀ ਭਰਦੇ ਨੇ ਤੇ ਵਿਰੋਧ ਵੀ ਹੁੰਦਾ। ਉੱਤੇ ਵੀ ਖਹਿਰਾ ਸਾਹਿਬ ਨੇ ਚਿੰਤਾ ਜਤਾਈ ਸੀ, ਤੁਸੀਂ ਚੰਗੇ ਭਲੇ ਵਾਕਿਫ ਹੋਵੋਗੇ ਉਸ ਟਵੀਟ ਤੋਂ ਜਿਹੜੀ ਅੱਜ ਕੀਤੀ ਗਈ ਹੈ। ਪਰ ਆਪਾਂ ਅੱਗੇ ਵਧਦੇ ਹਾਂ, ਰਾਘਵ ਚੱਡਾ ਹੁਣੀ ਕੀ ਆਖ ਰਹੇ ਨੇ, ਕਹਿੰਦੇ ਗਲਤ ਰਿਪੋਰਟਿੰਗ ਨਾ ਕੀਤੀ ਜਾਵੇ। ਹਾਂਜੀ ਦੇਖੋ, ਰਾਘਵ ਚੱਡਾ ਹੋਰਾਂ ਬਾਰੇ ਖਬਰ ਚੱਲੀ ਸੀਗੀ ਕਿ ਇਹਨਾਂ ਦਾ ਨਾਮ ਆਇਆ ਚਾਰਜਸ਼ੀਟ ਦੇ ਵਿੱਚ, ਤੇ ਇਹਨਾਂ ਨੇ ਫਿਰ ਮੁੜ ਕੇ ਸਫਾਈ ਦਿੱਤੀ ਹੈ, ਸਪਸ਼ਟੀਕਰਨ ਦਿੱਤਾ ਹੈ ਕਿ ਹਜ਼ੂਰ ਮੇਰਾ ਕੋਈ ਉਹਦੇ 'ਚ ਅਕਿਊਜ਼ ਦੇ ਤੌਰ ਤੇ ਨਾਮ ਨਹੀਂ ਆਇਆ, ਕੋਈ ਕੁਝ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੈਗੀ। ਤਾਂ ਇਹਨਾਂ ਨੇ ਸਾਫ਼ ਕੀਤਾ, ਸਪਸ਼ਟ ਕੀਤਾ। ਦੇਖੋ ਗੱਲ ਕੀ ਹੈ ਕਿ ਚਲੋ ਇਹ ਖਬਰ ਚੱਲ ਗਈ, ਪਰ ਹੁਣ ਤੁਸੀਂ ਦੇਖੋ ਨਾ ਕਿ ਉਹ ਹੈ ਕੀ ਆ। ਤੁਹਾਨੂੰ ਕਹਾਣੀ ਥੋੜੀ ਸਮਝਣ ਦੀ ਜ਼ਰੂਰਤ ਆ ਕਿ ਜੀ ਜਿਵੇਂ ਮੰਨ ਲਓ ਚਾਰਜਸ਼ੀਟ ਕਿਸੇ ਏਜੰਸੀ ਨੇ ਫਾਈਲ ਕੀਤੀ ਆ, ਫਰਜ਼ ਕਰੋ ਤੁਸੀਂ ਕਿਸੇ ਥਾਂ ਤੇ ਕ੍ਰਿਕਟ ਮੈਚ ਖੇਡਣ ਗਏ ਹੋ, ਕ੍ਰਿਕਟ ਮੈਚ ਖੇਡਣ ਗਏ ਹੋ ਜਦੋਂ, ਤਾਂ ਉੱਥੇ ਲੜਾਈ ਹੋ ਗਈ ਹੈ। ਲੜਾਈ 'ਚ ਉੱਥੇ ਜ਼ਿਕਰ ਆ ਗਿਆ ਕਿ ਗੁਰਪ੍ਰੀਤ ਸਿੰਘ ਵੀ ਉਸ ਮੈਚ ਦੇ ਵਿੱਚ ਖੇਡ ਰਿਹਾ ਸੀਗਾ ਜੀ, ਪਰ ਉਹ ਮੰਨ ਲਓ ਚਾਰਜਸ਼ੀਟ ਦੇ ਵਿੱਚ ਤੁਹਾਡਾ ਨਾਂ ਆਇਆ ਕਿ ਹਾਂ ਫਲਾਣਾ ਵੈਲ ਨੋਨ ਬੰਦਾ ਹੈ ਜਿਹੜਾ, ਉਹ ਵੀ ਸੀਗਾ ਉੱਥੇ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਦੋਸ਼ੀ ਬਣ ਗਏ, ਤੁਹਾਡਾ ਨਾਮ ਆਇਆ। ਪਰ ਹੁਣ ਖਬਰ ਇਸ ਤਰ੍ਹਾਂ ਦੀ ਭੰਬਲ ਭੂਸੇ ਵਾਲੀ ਬਣ ਜਾਂਦੀ ਹੈ ਕਿ ਚਾਰਜਸ਼ੀਟ 'ਚ ਆਇਆ ਨਾ,
ਹੁਣ ਨਾਂ ਵੀ ਆਇਆ, ਪਰ ਇਹ ਸਾਫ਼ ਨਹੀਂ ਹੁੰਦਾ ਕਿ ਨਾਂ ਕਿਵੇਂ ਆਇਆ। ਤੇ ਬਸ ਰਾਘਵ ਚੱਡਾ ਦਾ ਨਾਂ ਆ ਗਿਆ, ਲੋਕਾਂ ਵਾਸਤੇ ਨਹੀਂ ਬਹੁਤ ਹੈ ਬਈ, ਹਾਂ ਠੀਕ ਹੈ ਚਾਰਜਸ਼ੀਟ ਦੇ ਵਿੱਚ ਨਾਂ ਆ ਗਿਆ। ਇਹਨੂੰ ਹੁਣ ਦੂਸਰੇ ਪੱਖ ਤੋਂ ਲਈਏ ਕਿ ਬਈ ਇਦਾਂ ਵੀ ਖਬਰ ਬਣਾਈ ਜਾ ਸਕਦੀ ਹੈ, ਕਿਉਂਕਿ ਅਸੀਂ ਖੁਦ ਪ੍ਰਿੰਟ ਮੀਡੀਆ 'ਚ ਕੰਮ ਕੀਤਾ ਲੰਬਾ ਸਮਾਂ, ਤਾਂ ਉੱਥੇ ਜਦੋਂ ਇਸ ਤਰ੍ਹਾਂ ਦਾ ਟਾਈਟਲ ਹੁੰਦਾ ਤੇ ਇਹੀ ਕਿਹਾ ਜਾਂਦਾ ਹੈ ਕਿ ਕੋਈ ਵੀ ਦੋ ਅਰਥਾਂ ਵਾਲਾ ਟਾਈਟਲ ਦੇਣ ਤੋਂ ਬਚੋ। ਮਤਲਬ ਕਿ ਤੁਹਾਡਾ ਟਾਈਟਲ ਸਪਸ਼ਟ ਹੋਣਾ ਚਾਹੀਦਾ ਹੈ, ਖਬਰ ਨੂੰ ਉਹ ਡਿਫਾਈਨ ਕਰਦਾ ਹੋਵੇ, ਪਰਿਭਾਸ਼ਿਤ ਕਰਦਾ ਹੋਵੇ, ਖਬਰ ਨਾਲ ਜੁੜਿਆ ਹੋਵੇ। ਤਾਂ ਗੱਲ ਇਹ ਹੈ ਕਿ ਹੁਣ ਇਹ ਕਿਤੇ ਨਾ ਕਿਤੇ ਕਹਿ ਲਓ ਥੋੜਾ ਫਰਕ ਰਹਿ ਗਿਆ। ਮੈਂ ਇੱਕ ਨੈਸ਼ਨਲ ਨਿਊਜ਼ਪੇਪਰ ਦੀ ਵੈਬਸਾਈਟ ਪੜ੍ਹ ਰਿਹਾ ਸੀਗਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਚਾਰਜਸ਼ੀਟ ਦੇ ਅਨੁਸਾਰ ਸੀ ਅਰਵਿੰਦ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਤੇ ਇੱਕ ਬੈਠਕ ਹੋਈ ਸੀ, ਜਿਹਦੇ ਵਿੱਚ ਰਾਘਵ ਚੱਡਾ, ਪੰਜਾਬ ਦੇ ਐਕਸਾਈਜ਼ ਕਮਿਸ਼ਨਰ, ਆਬਕਾਰੀ ਅਧਿਕਾਰੀ ਅਤੇ ਵਿਜੇ ਨਾਇਰ ਮੌਜੂਦ ਸੀ। ਚਾਰਜਸ਼ੀਟ ਦੇ ਵਿੱਚ ਰਾਘਵ ਚੱਡਾ ਦੇ ਨਾਮ ਦਾ ਜ਼ਿਕਰ ਹੈ, ਹਾਲਾਂਕਿ ਆਰੋਪੀ ਦੇ ਤੌਰ ਤੇ ਨਾਮ ਨਹੀਂ ਸ਼ਾਮਲ। ਮਤਲਬ ਇੱਥੇ ਕਲੀਅਰ ਹੋ ਗਿਆ ਨਾ ਜਿਹੜੀ ਮੈਂ ਗੱਲ ਤੁਹਾਨੂੰ ਕਹਿ ਰਿਹਾ ਹਾਂ ਜੀ, ਕਿ ਚਾਰਜਸ਼ੀਟ 'ਚ ਨਾ ਆਇਆ ਕਿ ਬਈ ਇੱਕ ਬੰਦੇ ਨੇ ਆਪਣੇ ਬਿਆਨ 'ਚ ਦੱਸਿਆ, ਕੋਈ ਉਹ ਐਵੀਡੈਂਸ ਵੀ ਨਹੀਂ ਹੈਗਾ। ਕਿਸੇ ਨੇ ਸਟੇਟਮੈਂਟ 'ਚ ਕਿਹਾ ਕਿ ਜਿਹੜੀ ਮਤਲਬ ਕਿ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਤੇ ਬੈਠਕ ਹੋਈ ਆ, ਉਹਦੇ 'ਚ ਰਾਘਵ ਚੱਡਾ ਵੀ ਮੌਜੂਦ ਸੀ। ਹੁਣ ਉਹ ਇਸ ਖੇਡ ਦੇ ਵਿੱਚ ਸ਼ਾਮਲ ਆ ਜਾਂ ਪੰਜਾਬ ਦੇ ਅਫਸਰ ਸ਼ਾਮਲ ਆ, ਇਹ ਤਾਂ ਸਾਬਤ ਕਰਨਾ ਹੈ ਨਾ। ਈਡੀ ਕੋਲ ਜੇ ਹੁੰਦੇ ਸਬੂਤ ਤਾਂ ਈਡੀ ਛੱਡਦੀ ਥੋੜੀ ਸੀ ਰਾਘਵ ਚੱਡਾ ਨੂੰ, ਫਿਰ ਉਹ ਅਕਿਊਜ਼ਡ ਦੇ ਤੌਰ ਤੇ ਕਰਦੇ। ਸੋ ਇਹ ਕਿਤੇ ਨਾ ਕਿਤੇ ਕਹਿ ਲਓ ਭੰਬਲ ਭੂਸਾ ਰਹਿ ਗਿਆ ਜਾਂ ਕੁਝ ਵੀ ਹੈ, ਤਾਂ ਇਹਨਾਂ ਨੂੰ ਸਪਸ਼ਟੀਕਰਨ ਦੇਣਾ ਪਿਆ। ਪਰ ਜਿਹੜੀ ਗੱਲ ਆ, ਈਡੀ ਦੇ ਵਿੱਚ ਇਹਨਾਂ ਦਾ ਨਾਮ ਜ਼ਰੂਰ ਆ, ਈਡੀ ਦੀ ਚਾਰਜਸ਼ੀਟ ਦੇ ਵਿੱਚ। ਤੇ ਦੂਜੀ ਗੱਲ ਹੈ, ਜਿਹੜੀਆਂ ਪਹਿਲੀਆਂ ਚਾਰਜਸ਼ੀਟਾਂ ਨੇ ਉਹਨਾਂ ਦੇ ਵਿੱਚ ਪੰਜਾਬ ਦਾ ਕਨੈਕਸ਼ਨ ਵੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਇੱਕ ਬੰਦੇ ਤੋਂ L1 ਲਾਇਸੈਂਸ ਸਰੈਂਡਰ ਕਰਾਉਣਾ ਸੀ ਦਿੱਲੀ 'ਚ, ਤੇ ਉਹਦੀ ਇੱਥੇ ਜਿਹੜੀ ਫੈਕਟਰੀ ਸੀ ਸ਼ਰਾਬ ਦੀ, ਉਹ 20 ਦਿਨ ਬੰਦ ਰੱਖੀ ਗਈ ਤੇ ਉਹਦੀਆਂ ਹੋ ਗਈਆਂ ਤਸੱਲੀਆਂ, ਤੇ ਫਿਰ ਉਹਨੇ ਜਾ ਕੇ ਦਿੱਲੀ 'ਚ ਸਰੈਂਡਰ ਕੀਤਾ ਸੀਗਾ ਆਪਣਾ L1। ਉਹ ਵੀ ਜ਼ਿਕਰ ਹੈਗਾ, ਚੱਡਾ ਸਾਹਿਬ ਉਹ ਵੀ ਦੱਸ ਦਿੰਦੇ ਤੇ ਬਿਹਤਰ ਸੀਗਾ। ਚਲੋ ਕੋਈ ਗੱਲ ਨਹੀਂ, ਮੈਂ ਦੱਸ ਦਿੱਤਾ, ਇਹਨਾਂ ਨੂੰ ਤਕਲੀਫ ਦੇਣ ਦੀ ਕੋਈ ਜ਼ਰੂਰਤ ਹੀ ਨਹੀਂ ਹੈ ਜੀ। ਸੋ ਵੈਸੇ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਵੀ ਇੱਥੇ ਟੁੱਕਦੀ ਹੈ ਕਿ ਜਿਹੜੇ ਟਾਈਟਲ ਦੇਣ ਦਾ ਕੰਮ ਆ ਉਹ ਵੀ ਕਈ ਵਾਰੀ ਗੜਬੜੀ ਕਰਦਾ ਹੈ। ਜੋ ਕੁਝ ਹੋਣਾ, ਜੋ ਕੁਝ ਕਾਰਵਾਈ 'ਚ ਹੋਊਗਾ, ਨਹੀਂ ਜੀ, ਦੇਖੋ ਇਹ ਚੀਜ਼ਾਂ ਜਿਹੜੀਆਂ ਨਾ ਉਹ ਇਨਸਾਨ ਸਿੱਖਦਾ ਹੈ। ਮੈਂ ਨਹੀਂ ਇਹ ਕਹਿੰਦਾ ਕਿ ਹਰ ਇੱਕ ਬੰਦਾ ਮਾਂ ਦੇ ਪੇਟ 'ਚੋਂ ਸਿੱਖ ਕੇ ਆਉਂਦਾ ਹੈ ਜਾਂ ਸਿੱਖ ਲੈਂਦਾ ਹੈ ਸਾਰਾ ਕੁਝ। ਇਹ ਚੀਜ਼ਾਂ ਮਤਲਬ ਕਿ ਸਪਸ਼ਟ ਤੌਰ ਤੇ ਥੋੜਾ ਸਮਝਣ ਦੀ ਲੋੜ ਹੁੰਦੀ ਹੈ। ਜਦੋਂ ਤੁਸੀਂ ਕੰਮ ਕਰਦੇ ਹੋ, ਐਥਿਕਸ ਤੁਹਾਨੂੰ ਦੱਸੇ ਜਾਂਦੇ ਆ, ਗਲਤੀ ਤੇ ਚਲੋ ਹੋ ਜਾਂਦੀ ਆ। ਉਹ ਮੁੱਢਲੇ ਤੌਰ ਤੇ ਜਿਵੇਂ ਖਬਰ ਚੱਲੀ ਹੈ, ਸਾਡੇ ਪੰਜਾਬੀ ਮੀਡੀਆ ਨੇ ਕੀ ਕਰਨਾ ਹੁੰਦਾ, ਇਹਨਾਂ ਤਾਂ ਕਾਪੀ ਪੇਸਟ ਕਰਨੀ ਹੁੰਦੀ ਹੈ ਜੀ। ਟ੍ਰਾਂਸਲੇਸ਼ਨ ਕੀਤੀ, ਟ੍ਰਾਂਸਲੇਸ਼ਨ ਕਰਕੇ ਉਹ ਕਲਿੱਕ, ਮਾਫ ਕਰਨਾ, ਸਾਰੇ ਹੀ ਐ ਕਰਦੇ ਆ ਜੀ। ਸਾਰੇ ਅਸੀਂ ਐ ਕਰਦੇ। ਇੱਕ ਦੋ ਵੈਬਸਾਈਟਾਂ ਸਾਡੇ ਕੋਲ, ਉਹਦੇ 'ਚ ਅਸੀਂ ਖਬਰਾਂ ਚੱਕਣੀਆਂ, ਉਹਦੇ 'ਚ ਅਸੀਂ ਸਾਰਾ ਕੁਝ ਕਰਨਾ। ਕੋਈ ਸਾਡੀ ਆਪਣੇ ਰਿਸਰਚ ਨਹੀਂ ਹੁੰਦੀ, ਕੋਈ ਸਾਡਾ ਪੁਆਇੰਟ ਆਫ ਵਿਊ ਨਹੀਂ ਹੁੰਦਾ। ਉਹ ਇੱਕ ਦੋ ਐਪਾਂ ਜੀਆਂ ਹੈਗੀਆਂ ਨੇ ਸਾਡੇ ਕੋਲ, ਉਹਦੇ 'ਚ ਅਸੀਂ ਚੱਕਣਾ, ਟ੍ਰਾਂਸਲੇਸ਼ਨ ਮਾਰ ਕੇ ਵੈਬਸਾਈਟ ਤੇ ਪਾ ਦੇਣਾ, ਬਸ ਆਹੀ ਚੱਲਦਾ ਜੀ। ਇਹ ਤਾਂ ਹੈ, ਕਿਉਂਕਿ ਅਸੀਂ ਆਧਾਰ ਨਹੀਂ ਲੱਭਦੇ, ਖਬਰ ਦਾ ਆਧਾਰ ਕੀ ਆ। ਬਹੁਤੀ ਵਾਰੀ ਅਸੀਂ ਸਿਰਫ ਇਹ ਸੋਚਦੇ ਹਾਂ ਵੀ ਸਭ ਤੋਂ ਪਹਿਲਾਂ ਸਾਡੀ ਵੈਬਸਾਈਟ ਤੇ ਖਬਰ ਹੋਣੀ ਚਾਹੀਦੀ ਹੈ, ਪਰ ਆਪਾਂ ਅੱਗੇ ਵੱਲ ਵਧੀਏ। MSP ਦੇ ਘਾਟੇ ਦੀ ਪੂਰਤੀ ਲਈ ਜੋ ਕਰਨਾ ਸੀ ਉਹ ਹੋਇਆ ਨਹੀਂ। ਕਿਉਂ ਨਹੀਂ ਹੋਇਆ ਤੇ ਕਮੀ ਰਹੀ ਕਿੱਥੇ, ਕਿਹਨੇ ਰੱਖੀ ਇਹ ਕਮੀ? ਜੀ ਮਿੰਟੂ ਜੀ। ਹੈਲੋ ਜੀ। ਹਾਂਜੀ, ਮੇਰੀ ਆਵਾਜ਼ ਆ ਰਹੀ ਹੈ ਜੀ? ਜੀ ਆ ਰਹੀ ਹੈ। ਮੈਂ ਪੁੱਛ ਰਿਹਾ ਸੀ ਕਿ MSP ਦੇ ਘਾਟੇ ਦੀ ਪੂਰਤੀ ਲਈ ਜੋ ਕਰਨਾ ਸੀ ਉਹ ਹੋਇਆ ਨਹੀਂ ਜੀ। ਹਾਂਜੀ, ਦੇਖੋ ਗੱਲ ਕੀ ਹੈ ਕਿ MSP ਬਾਰੇ ਮੈਂ ਕਹਿ ਰਿਹਾ ਸੀਗਾ ਕਿ ਵੈਸੇ ਐਲਾਨ ਬਹੁਤ ਫਸਲਾਂ ਤੇ ਹੁੰਦਾ, ਜੇ ਕਣਕ ਤੇ ਝੋਨੇ ਨੂੰ ਛੱਡ ਦਈਏ MSP ਠੋਸ ਰੂਪ 'ਚ ਕਿਸੇ ਤੇ ਵੀ ਨਹੀਂ ਜ਼ਿਆਦਾ ਮਿਲਦੀ। ਤਾਂ ਐਤਕੀ ਹੁਣ ਜਿਵੇਂ ਸਰੋਂ ਦਾ ਨੁਕਸਾਨ ਹੋ ਰਿਹਾ, ਸਰੋਂ ਪਿਛਲੀ ਵਾਰੀ 6-7 ਹਜ਼ਾਰ ਨੂੰ ਵਿਕੀ ਗਈ ਸੀਗੀ, ਚੰਗਾ ਸੀਜ਼ਨ ਲੱਗ ਗਿਆ, ਤਾਂ ਫਿਰ ਹੋਇਆ ਕਿ ਐਤਕੀ 36,000 ਹੈਕਟੇਅਰ ਤੋਂ ਵੱਧ ਕੇ, ਹੈਕਟੇਅਰ 'ਚ ਇੱਕ 'ਚ 2.5 ਕਿੱਲੇ ਹੁੰਦੇ, ਮੈਂ ਤੁਹਾਡੀ ਜਾਣਕਾਰੀ ਦੀ ਸਾਰਿਆਂ ਲਈ ਦੱਸ ਦੇਵਾਂ, ਤਾਂ ਐਤਕੀ ਉਹ ਵੱਧ ਕੇ ਜਿਹੜੀ ਹੈ ਉਹ ਕਹਿ ਲਓ ਕਿ ਮੇਰੇ ਖਿਆਲ ਦੇ ਨਾਲ ਤਕਰੀਬਨ ਜੇ ਆਪਾਂ ਦੇਖੀਏ ਤੇ 24,000 ਹੈਕਟੇਅਰ ਰਕਬਾ ਵੱਧ ਗਿਆ ਐਤਕੀ। ਸਮਝਦੇ ਹੋ ਨਾ ਤੁਸੀਂ? ਤਾਂ ਇਹ ਬਹੁਤ ਵੱਡਾ ਇਜ਼ਾਫਾ ਹੈ ਤੇ ਸਾਡੇ ਲਈ ਇਹ ਚੰਗਾ ਹੈ ਕਿ ਅਸੀਂ ਹੌਲੀ ਹੌਲੀ ਡਾਈਵਰਸੀਫਿਕੇਸ਼ਨ ਵੱਲ ਵਧੀ ਜਾ ਰਹੇ ਹਾਂ। ਮੂੰਗੀ ਨੇ ਵੀ ਅੱਗੇ
ਰਕਬਾ ਅੱਛਾ ਕੱਢਿਆ ਸੀ। ਐਤਕੀ ਨਰਮੇ ਦਾ ਰਕਬਾ ਵੀ ਵੱਧ ਜਾਣਾ ਸੀ ਜੇ ਮੌਸਮ ਖਰਾਬ ਨਾ ਹੁੰਦਾ। ਬਹੁਤ ਲੋਕ ਨਰਮਾ ਬੀਜਣ ਵਾਸਤੇ ਤਿਆਰ ਸੀਗੇ, ਪਰ ਚਲੋ ਐਤਕੀ ਮੀਂਹ ਕਣੀ ਦਾ ਜ਼ਿਆਦਾ ਟਾਈਮ ਆ ਗਿਆ। ਤਾਂ ਅਸਲ 'ਚ ਕੀ ਹੈ ਕਿ ਇਹਨਾਂ ਨੇ ਪ੍ਰਾਈਮ ਸਟੇਬਲਾਈਜੇਸ਼ਨ ਫੰਡ ਬਿੱਲ ਲਿਆਂਦਾ ਸੀ, ਪ੍ਰਾਈਸ ਸਟੇਬਲਾਈਜੇਸ਼ਨ। ਇਹ ਬਿੱਲ ਆਇਆ ਸੀਗਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ, ਤੇ ਉਸ ਟਾਈਮ ਕਹਿੰਦੇ ਕਿ ਕਾਫੀ ਜ਼ਿਆਦਾ ਇਹਦੇ ਤੇ ਚਰਚਾ ਹੋਈ ਸੀਗੀ, ਪਰ ਉਹ ਜਿਹੜਾ ਫੰਡ ਕਾਇਮ ਕਰਨਾ ਸੀ ਉਹ ਨਹੀਂ ਕੀਤਾ ਗਿਆ। ਮਤਲਬ ਕਿ ਉਹ ਜਿਹੜਾ ਬਿੱਲ ਸੀਗਾ ਉਹ ਲਿਆਂਦਾ ਜ਼ਰੂਰ ਗਿਆ, ਉਹਦੇ ਤੇ ਸਾਰਾ ਕੁਝ ਹੋਇਆ, ਪਰ ਫੰਡ ਜਿਹੜਾ ਕਾਇਮ ਕਰਨਾ ਸੀਗਾ ਉਹ ਨਹੀਂ ਕੀਤਾ ਗਿਆ। ਮਤਲਬ ਕਿ ਜਿਹੜਾ ਸਾਰਾ ਕੁਝ ਇੱਕ ਤੰਤਰ ਵਿਕਸਿਤ ਕਰਨਾ ਸੀ ਉਹ ਨਹੀਂ ਕੀਤਾ ਗਿਆ, ਜਿਹਦੇ ਕਰਕੇ ਫਰਕ ਰਹਿ ਗਿਆ। ਨਹੀਂ ਤਾਂ ਉਹ ਇੱਕ ਮੰਨ ਲਓ ਕੋਸ਼ ਬਣ ਜਾਂਦਾ ਤਾਂ ਉਹਦਾ ਮਤਲਬ ਇਹੀ ਹੈ ਜੋ ਉਹਦਾ ਉਸ ਵੇਲੇ ਖਰੜਾ ਸੀਗਾ ਸਾਰਾ ਕੁਝ, ਕਿ ਬਾਈ ਉਹ ਪ੍ਰਾਈਸ ਸਟੇਬਲਾਈਜੇਸ਼ਨ ਫੰਡ ਬਿੱਲ ਹੈ ਜਿਹੜਾ, ਕਿ ਉਹਦੇ ਚੋਂ ਕੱਢ ਕੇ ਪੈਸਾ, ਜਿਵੇਂ ਐਤਕੀ 6-7 ਹਜ਼ਾਰ ਦੀ ਬਜਾਏ ਸਰੋਂ ਜਿਹੜੀ ਆ ਉਹਦਾ ਜੇ ਤੁਸੀਂ ਦੇਖੋਗੇ ਤੇ 5450 ਆਇਆ MSP ਮੇਰੇ ਖਿਆਲ ਦੇ ਨਾਲ, ਜੇ ਮੈਂ ਨਹੀਂ ਭੁੱਲਦਾ, ਤੇ ਉਹ ਵਿਕ ਰਹੀ ਹੈ 4500 4600 4800। ਤਾਂ ਜਿਹੜਾ ਉਹ ਖੱਪਾ ਹੈ ਹਾਂਜੀ ਜੀ 5450 ਹਾਂਜੀ ਹਾਂਜੀ, ਤਾਂ ਉਹ ਜਿਹੜੀ 4500-4600 ਨੂੰ ਵਿਕਦੀ ਆ, ਉਹ ਜਿਹੜਾ ਖੱਪਾ ਹੈ ਰੇਟ ਦਾ ਉਹਦੇ ਚੋਂ ਭਰਿਆ ਜਾਣਾ ਸੀਗਾ। ਸੋ ਇਸ ਕਰਕੇ ਉਹ ਜੇ ਮੰਨ ਲਓ ਇਹਨਾਂ ਨੇ ਉਹ ਕੰਮ ਨੇਪਰੇ ਚਾੜਿਆ ਹੁੰਦਾ, ਅੱਧ ਵੱਟੇ ਨਾ ਛੱਡਿਆ ਹੁੰਦਾ, ਤਾਂ ਅੱਜ ਇਹ ਜਿਹੜਾ ਘਾਟਾ ਪੈ ਰਿਹਾ, ਚਾਹੇ ਉਹ ਫਿਰ ਮੂੰਗੀ ਤੇ ਹੋਵੇ ਚਾਹੇ ਸਰੋਂ ਤੇ ਹੋਵੇ, ਤਾਂ ਉਹ ਨਾ ਝੱਲਣਾ ਪੈਂਦਾ ਕਿਸਾਨਾਂ ਨੂੰ, ਉਹਦੀ ਪੂਰਤੀ ਹੋ ਜਾਂਦੀ। ਤਾਂ ਖੈਰ ਇਹ ਇੱਕ ਬਹੁਤ ਜ਼ਰੂਰੀ ਕਦਮ ਸੀ। ਹੁਣ ਦੇਖਦੇ ਹਾਂ ਖੇਤੀ ਨੀਤੀ ਆ ਰਹੀ ਹੈ ਕਿ ਉਹਨਾਂ ਚੀਜ਼ਾਂ ਦਾ ਜਿਹੜੀਆਂ ਕਿ ਪਿਛਲੀ ਸਰਕਾਰ ਨੇ ਵਿਸਾਰ ਦਿੱਤੀਆਂ, ਕਿ ਉਹਨਾਂ ਚੀਜ਼ਾਂ ਦਾ ਖਿਆਲ ਇਹਨਾਂ ਨੂੰ ਆਏਗਾ। ਜੀ 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 ਜੀ, ਖੇਤੀ ਨੀਤੀ ਦੀ ਵੀ ਉਡੀਕ ਚੱਲ ਰਹੀ ਹੈ। ਉਹਦੇ ਜੇਕਰ ਦੂਸਰੇ ਬੰਨੇ ਗੱਲ ਕਰੀਏ ਆਪਾਂ ਸਰੋਂ ਦੀ, ਤਾਂ ਸਰੋਂ ਪਿਛਲੀ ਵਾਰ 7200 ਨੂੰ ਵਿਕ ਗਈ ਸੀ। ਇਸ ਵਾਰ ਜਿਹੜਾ ਮੁੱਲ ਮਿਲਣਾ ਚਾਹੀਦਾ ਉਹ ਵੀ ਨਹੀਂ ਮਿਲਦੇ ਉਡੀਕ ਦੇ ਵਿੱਚ ਨੇ ਕਿਸਾਨ। ਪਰ ਆਪਾਂ ਅੱਗੇ ਵਧੀਏ। BCCI ਬੜਾ ਸਖਤ ਰੂਪ ਇਖਤਿਆਰ ਕਰਦੀ ਹੈ ਜਦੋਂ ਵੀ ਕੋਈ ਵਿਵਾਦ ਹੁੰਦਾ, ਤੇ ਹੁਣ ਹੋਲੀ ਤੇ ਗੰਭੀਰ ਦੇ ਵਿਵਾਦ ਤੇ ਵੱਡੇ ਜੁਰਮਾਨੇ ਲੱਗੇ ਨੇ, ਕਰੋੜਾਂ ਦੀ ਗੱਲ ਚਲੇਗੀ। ਹਾਂਜੀ, ਫੀਸ ਹੁੰਦੀ ਹੈ ਇਹਨਾਂ ਦੀ, ਫੀਸ ਕੱਟੀ ਜਾਂਦੀ। ਵੈਸੇ ਇਹਨਾਂ ਲਈ ਕਰੋੜ ਕੋਈ ਵੱਡੀ ਗੱਲ ਨਹੀਂ ਹੁੰਦੀ ਗੁਰਪ੍ਰੀਤ ਜੀ, ਇਹਨਾਂ ਦੀ ਫੀਸ ਇੱਕ ਮੈਚ ਦੀ ਬਹੁਤ ਵੱਡੀ ਫੀਸ ਹੁੰਦੀ ਹੈ। ਸੋ ਜਿਹੜੀਆਂ ਇਹਨਾਂ ਦੀਆਂ ਫੀਸਾਂ ਨੇ, ਬਹੁਤ ਕਮਾਈ ਬਹੁਤ ਹੁੰਦੀ ਹੈ ਕਿਸੇ ਕ੍ਰਿਕਟਰ ਦੀ, ਪਰ ਇੰਟਰਨੈਸ਼ਨਲ ਲੈਵਲ ਤੇ ਕ੍ਰਿਕਟਰ ਬਣਨਾ ਉਹ ਵੀ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਹੈ, ਦੋਏ ਚੀਜ਼ਾਂ ਨੇ। ਤਾਂ ਖੈਰ ਦੇਖੋ ਗੱਲ ਇਹ ਆ ਕਿ ਇਹ ਲੜਾਈ ਹੋਈ ਸੀ ਕਿ ਬੀਤੇ ਮੈਚ ਦੇ ਵਿੱਚ, ਬੀਤੀ ਰਾਤ ਜਿਹੜਾ ਮੈਚ ਸੀਗਾ ਉਹਦੇ 'ਚ ਕਾਫੀ ਜ਼ਿਆਦਾ ਖੱਪਖਾਨਾ ਹੋਇਆ। ਵੈਸੇ ਵਿਰਾਟ ਕੋਹਲੀ ਤੇ ਜਿਹੜਾ ਇਹ ਹੈਗਾ ਗੌਤਮ ਗੰਭੀਰ, ਇਹਨਾਂ ਦੀ ਪਹਿਲਾਂ ਠੀਕ ਠਾਕ ਬਣਦੀ ਸੀ। ਦੋਵੇਂ ਪੰਜਾਬੀ ਪਿਛੋਕੜ ਦੇ ਨੇ, ਦੋਨਾਂ ਦੇ ਟੱਬਰ ਪੰਜਾਬੀ ਨੇ, ਤੇ ਦੋਵੇਂ ਦਿੱਲੀ ਤੋਂ ਨੇ, ਤੇ ਦੋਵੇਂ ਹੀ ਬੜੇ ਅਗਰੈਸਿਵ ਨੇ, ਦੋਵੇਂ ਅਟੈਕਿੰਗ ਪਲੇਅਰ ਨੇ। ਸੋ ਇਸ ਕਰਕੇ ਫਿਰ ਬਾਅਦ ਦੇ ਵਿੱਚ ਇਹ ਕੈਪਟਨ ਬਣੇ, ਇੱਕ ਬਣਿਆ ਕੋਲਕਾਤਾ ਵਾਲਾ, ਇੱਕ ਬੰਗਲੌਰ ਵਾਲਾ IPL 'ਚ, ਤੇ ਫਿਰ 2013 'ਚ ਲੜ ਪਏ ਸਨ। ਉਸ ਤੋਂ ਬਾਅਦ ਹੁਣ ਪਿੱਛੇ 'ਚ ਇੱਕ ਮੈਚ ਸੀਗਾ, ਉਹਦੇ 'ਚ ਵੀ ਥੋੜਾ ਰਿਐਕਟ ਕੀਤਾ ਸੀਗਾ ਗੌਤਮ ਗੰਭੀਰ ਨੇ, ਤੇ ਇਸ ਮੈਚ ਦੇ ਵਿੱਚ ਵਿਰਾਟ ਕੋਹਲੀ ਨੇ ਸੁੱਟ ਲਈ ਇਹਨਾਂ ਦੀ ਟੀਮ, ਮਤਲਬ ਕਿ ਉਹਦੀ ਲੀਡਿੰਗ ਦੇ ਵਿੱਚ, ਤਾਂ ਉਹ ਜਿੱਤ ਗਏ। ਤਾਂ ਉੱਥੇ ਕਾਫੀ ਗਹਿਮਾ ਗਹਿਮੀ ਵਾਲਾ ਮਾਹੌਲ ਬਣ ਗਿਆ, ਮਤਲਬ ਕਿ ਅੰਤਲੇ ਫੇਜ਼ ਦੇ ਵਿੱਚ। ਸੋ ਇਸ ਕਰਕੇ BCCI ਨੇ ਕਾਰਵਾਈ ਕੀਤੀ ਹੈ ਤੇ ਮੋਟੀ ਫੀਸ ਜਿਹੜੀ ਇਹਨਾਂ ਦੀ 100% ਫੀਸ ਸੀਗੀ ਉਹ ਸਾਰੀ ਕੱਟ ਲਈ ਗਈ ਹੈ। ਜੀ। ਸੋ ਇਹ ਤਾਂ ਹੈ, ਜਦੋਂ ਵੀ ਕਾਰਵਾਈ ਕਰਦੀ ਹੈ BCCI ਬੜੇ ਸਖਤ ਰੁਖ ਇਖਤਿਆਰ ਕਰਕੇ ਹੁੰਦੀ ਹੈ, ਤੇ ਖਬਰਾਂ ਦੇ ਉੱਪਰ ਤੁਸੀਂ ਚਾਨਣਾ ਪਾਇਆ ਮਿੰਟੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਬੜੇ ਚੰਗੇ ਤਰੀਕੇ ਦੇ ਨਾਲ ਖਬਰਾਂ ਦਾ ਵਿਸ਼ਲੇਸ਼ਣ ਕੀਤਾ ਹੈ, ਹਰ ਖਬਰ ਦੀ ਤਹਿ ਤੱਕ ਜਾ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਸੋ ਜੇਕਰ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ ਹੈ ਤਾਂ ਲਾਈਕ, ਕਮੈਂਟ ਅਤੇ ਇਸ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਛੋਟੇ ਜਿਹੇ ਵਕਫੇ ਤੋਂ ਬਾਅਦ ਮੁੜ ਤੋਂ ਜੁੜਦੇ ਹਾਂ। ਧੰਨਵਾਦ, ਸਤਿ ਸ਼੍ਰੀ ਅਕਾਲ।